ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਜਿਵੇਂ ਕਿ ਹਰ ਰੋਜ਼ ਦੀ ਤਰ੍ਹਾਂ ਉਹ ਵੱਖੋ ਵੱਖ ਜਿਹੜੇ ਮਸਲੇ ਨੇ ਚੱਲ ਰਹੇ ਹੁੰਦੇ ਨੇ ਦੁਨੀਆ ਦੇ ਵਿੱਚ, ਤੇ ਖਾਸ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਉਹਨਾਂ ਦੇ ਉੱਤੇ ਜਿਹੜਾ ਇੱਕ ਐਨਾਲਿਸਿਸ ਆ ਉਹ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਆ। ਤੇ ਉਹਨਾਂ ਦੇ ਨਾਲ ਜਿਵੇਂ ਹਰ ਰੋਜ਼ ਨੀਲਮ ਕੌਰ ਜਿਹੜੇ ਆ ਉਹ ਤੁਹਾਡੇ ਅੱਗੇ ਤੁਹਾਡੇ ਸਾਹਮਣੇ ਆਉਂਦੇ ਆ, ਪਰ ਅੱਜ ਮੈਂ ਸੁਖਵਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਜਿਹੜਾ ਇਹ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਈ ਵੱਡੀਆਂ ਜਿਹੜੀਆਂ ਖਬਰਾਂ ਆ ਉਹ ਸਾਡੇ ਸਾਹਮਣੇ ਆ ਰਹੀਆਂ ਨੇ, ਖਾਸ ਤੌਰ ਦੇ ਉੱਤੇ ਭਾਰਤ ਦੇ ਨਾਲ ਵੱਖੋ ਵੱਖ ਮੁਲਕਾਂ ਦੇ ਰਿਸ਼ਤਿਆਂ ਨੂੰ ਲੈ ਕੇ, ਤੇ ਨਾਲ ਹੀ ਭਾਰਤ ਦੇ ਵੱਲੋਂ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਪ੍ਰੋਪੇਗੈਂਡਾ ਵਾਰ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਖਾਸ ਤੌਰ ਦੇ ਉੱਤੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਉਹਦੇ ਨਾਲ ਸੰਬੰਧਿਤ ਕਈ ਘਟਨਾਵਾਂ ਜਿਹੜੀਆਂ ਆ ਉਹ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਆ। ਤੇ ਅੱਜ ਦੀ ਸਾਡੀ ਇਸ ਗੱਲਬਾਤ ਦੇ ਵਿੱਚ ਜੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸ ਦਿਆਂ ਕਿ ਜਿਹੜੇ 4 ਮੁੱਖ ਨੁਕਤੇ ਆ ਜਿਨ੍ਹਾਂ ਦੇ ਉੱਤੇ ਗੱਲਬਾਤ ਕੇਂਦਰਿਤ ਰੱਖਾਂਗੇ, ਉਹਨਾਂ ਦੇ ਵਿੱਚ ਅਮਰੀਕਾ ਤੇ ਜਿਹੜੀਆਂ ਵੈਸਟਰਨ ਪਾਵਰਸ ਨੇ ਉਹਨਾਂ ਦੀ ਜਿਹੜੀ ਅਪਰੋਚ ਆ ਇੰਡੀਆ ਦੇ ਬਾਰੇ, ਖਾਸ ਤੌਰ ਦੇ ਉੱਤੇ ਨਾਟੋ ਮੁਖੀ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਆ ਪਿਛਲੇ ਦਿਨੀ, ਤੇ ਉਸ ਤੋਂ ਬਾਅਦ ਭਾਰਤ ਦੇ ਜਿਹੜੇ ਰਿਐਕਸ਼ਨ ਆਏ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਜਿਹੜਾ ਫੋਰਨ ਮਿਨਿਸਟਰ ਆ ਇੰਡੀਆ ਦਾ ਉਹ ਜਿਵੇਂ ਚਾਈਨਾ ਗਿਆ ਤੇ ਚਾਈਨਾ ਦੇ ਨਾਲ ਜਿਹੜਾ ਉਹਦਾ ਡਾਇਲੋਗ ਹੋਇਆ ਆ ਜਾਂ ਜਿਹੜੀਆਂ ਪਬਲਿਕ ਸਟੇਟਮੈਂਟਸ ਆਈਆਂ ਉਹਨਾਂ ਦੇ ਬਾਰੇ ਵੀ, ਤੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਬਾਰੇ ਜਿਹੜੀ ਅਮਰੀਕਨ ਅਪਰੋਚ ਆ ਉਹਦੇ ਵਿੱਚ ਕੀ ਜਿਹੜੀਆਂ ਤਬਦੀਲੀਆਂ ਨਜ਼ਰ ਆ ਰਹੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਫਿਰ ਨਾਲ ਹੀ ਜਿਹੜਾ ਸਿੱਖ ਡਾਇਸਪੋਰਾ ਆ ਜਿਹਦੇ ਤੇ ਵੱਡਾ ਹਮਲਾ ਭਾਰਤ ਵੱਲੋਂ ਜਿਹੜਾ ਵਿੱਢਿਆ ਗਿਆ ਤੇ ਉਹਦੇ ਬਾਰੇ ਵੀ ਜਿਹੜੀਆਂ ਘਟਨਾਵਾਂ ਉਸ ਦੇ ਨਾਲ ਜੁੜੀਆਂ ਆ ਉਹਨਾਂ ਦਾ ਵੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਦੇ ਵਿੱਚ ਟੀਵੀ 84 ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਬਾਕੀ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਕੁਝ 4 ਨੁਕਤੇ ਜਿਹੜੇ ਮੈਂ ਸਿਲੈਕਟ ਕੀਤੇ ਸੀ ਜਿਨ੍ਹਾਂ ਤੇ ਮੈਂ ਜਾਣਨਾ ਚਾਹੁੰਦਾ ਸੀ ਤੁਹਾਡੇ ਤੋਂ। ਮੇਰੀ ਵੀ ਮਤਲਬ ਕਈ ਸਵਾਲ ਨੇ ਮੇਰੇ ਮਨ 'ਚ ਵੀ, ਤੇ ਜਿਹਦੇ 'ਚ ਪਹਿਲਾ ਮਸਲਾ ਇਹੀ ਆ ਕਿ ਜਿਹੜੀਆਂ ਵੈਸਟਰਨ ਪਾਵਰਸ ਨੇ ਇਸ ਟਾਈਮ, ਕਿਉਂਕਿ ਜਿਹੜੀ ਜੀਓ ਪੋਲੀਟਿਕਸ ਆ ਉਹ ਬੜੀ ਟਰਬੂਲੈਂਟ ਸਿਚੁਏਸ਼ਨ ਦੇ ਵਿੱਚ ਆ, ਤੇ ਉਹਦੇ 'ਚ ਜਿਹੜੀਆਂ ਵੈਸਟਰਨ ਪਾਵਰਸ ਨੇ ਉਹਨਾਂ ਦੇ ਵੱਲੋਂ ਇੰਡੀਆ ਦੇ ਪ੍ਰਤੀ ਜਿਹੜੀ ਅਪਰੋਚ ਨਜ਼ਰ ਆ ਰਹੀ ਆ, ਜਿਹਦੇ 'ਚ ਅਮਰੀਕਾ ਜਿਹੜਾ ਆ ਉਹ ਭਾਵੇਂ ਟੈਰਿਫਸ ਦੀ ਗੱਲ ਹੋਵੇ, ਜਿਹੜੇ ਨਾਟੋ ਚੀਫ ਆ ਉਹਨਾਂ ਦੀ ਸਟੇਟਮੈਂਟ ਆਉਣੀ ਸੈਂਕਸ਼ਨਸ ਦੇ ਰਿਗਾਰਡਿੰਗ, ਤੇ ਅਮਰੀਕਾ ਦੇ ਵਿੱਚ ਬਿੱਲ ਆਉਣਾ ਸੈਂਕਸ਼ਨਸ ਦੇ ਰਿਗਾਰਡਿੰਗ, ਕਿਉਂਕਿ ਰਸ਼ੀਆ ਦੀ ਇੰਡੀਆ ਨੇ ਸਾਰੀ ਦੁਨੀਆ ਜਾਣਦੀ ਹੈ ਜਿਵੇਂ ਸਪੋਰਟ ਕੀਤੀ ਆ ਯੂਕਰੇਨ ਵਾਰ ਦੇ ਵਿੱਚ। ਤੇ ਪਰ ਉਸ ਤੋਂ ਕੁਝ ਸਮਾਂ ਪਹਿਲਾਂ ਤੇ ਨਾਲ ਹੀ ਇਹ ਵੀ ਇੱਕ ਪੈਰਲਲ ਨੈਰੇਟਿਵ ਆ ਕਿ ਚਾਈਨਾ ਨੂੰ ਮਤਲਬ ਕੰਟੇਨ ਕਰਨ ਵਾਸਤੇ ਜਿਹੜਾ ਇੰਡੀਆ ਆ ਉਹ ਵੈਸਟਰਨ ਪਾਵਰਸ ਦਾ ਇੱਕ ਬੜਾ ਇੰਪੋਰਟੈਂਟ ਅਲਾਈ ਆ ਇਸ ਖਿੱਤੇ ਦੇ ਵਿੱਚ। ਤੇ ਮਤਲਬ ਇਹ ਜਿਹੜੀਆਂ ਦੋਵੇਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ ਵੀ, ਜਿੱਥੇ ਕੈਨੇਡਾ ਦੇ ਵਿੱਚ G7 ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ, ਹਾਲਾਂਕਿ ਇੰਡੀਆ ਦੇ ਉੱਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਇੰਨੇ ਜ਼ਿਆਦਾ ਮਤਲਬ ਸਬੂਤ ਸਾਹਮਣੇ ਸੀ, ਤੇ ਮਤਲਬ ਇਸ ਅਪਰੋਚ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਤੁਸੀਂ ਬਦਲਦੀ ਜੀਓ ਪੋਲਿਟਿਕਸ ਦੀ ਗੱਲ ਕੀਤੀ, ਉਹਦੇ 'ਚ ਇੱਕ ਲਫ਼ਜ਼ ਮੈਂ ਹੋਰ ਐਡ ਕਰਾਂਗਾ ਜੀਓ ਪੋਲਿਟਿਕਸ ਦੇ ਨਾਲ ਇਕਨੋਮਿਕੋ ਪੋਲਿਟਿਕਸ, ਕਿਉਂਕਿ ਇਸ ਵੇਲੇ ਸਾਈਮਲਟੇਨੀਅਸਲੀ 2 ਫਰੰਟਸ ਦੇ ਉੱਤੇ ਜਿਹੜੀ ਹੈ ਉਹ ਲੜਾਈ ਚੱਲ ਰਹੀ ਹੈ ਜਾਂ ਪੋਲਰਾਈਜੇਸ਼ਨ ਦੁਨੀਆ ਦੇ ਵਿੱਚ ਹੋ ਰਹੀ ਹੈ। ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਪਾਰਟ ਜਿਹੜਾ 18ਵੀਂ ਸਦੀ ਤੋਂ ਕਲੋਨੀਅਲ ਰੂਲ ਦਾ ਸੀ, ਬ੍ਰਿਟਿਸ਼ ਪਾਵਰਸ ਔਰ ਦੂਸਰੀਆਂ ਯੂਰਪੀਅਨ ਪਾਵਰਸ ਨੇ ਆਲਮੋਸਟ ਸਾਰੇ ਕੰਟੀਨੈਂਟਸ ਨੂੰ ਸਬਜੂਗੇਟ ਕੀਤਾ ਸੀ ਜਾਂ ਉਹਨਾਂ ਨੂੰ ਕੋਲੋਨਾਈਜ਼ ਕੀਤਾ ਸੀ। ਪਰ ਪੋਸਟ ਸੈਕੰਡ ਵਰਲਡ ਵਾਰ 1945 ਤੋਂ ਬਾਅਦ ਅਸੀਂ ਜਿੱਥੇ ਦੇਖਿਆ ਕਿ ਪੋਲਰਾਈਜੇਸ਼ਨ ਤਾਂ ਹੋਈ, ਪਰ ਬਾਦਸ਼ਾਹਤਾਂ ਜਾਂ ਐਮਪਾਇਰਸ ਦੇ ਨਾਂ ਥੱਲੇ ਨਹੀਂ। ਇੱਕ ਪਾਸੇ ਡੈਮੋਕ੍ਰੇਸੀ ਦੇ ਨਾਂ ਥੱਲੇ ਅਮਰੀਕਾ ਵੱਡੀ ਪਾਵਰ ਬਣ ਕੇ ਉੱਭਰਿਆ, ਜਿਹੜਾ ਕਿ
ਭਾਵੇਂ 250 ਸਾਲ ਦਾ ਅਮਰੀਕਾ ਦਾ ਇਤਿਹਾਸ ਸੀ, ਪਰ ਇੰਨਾ ਅਹਿਮ ਰੋਲ ਅਮਰੀਕਾ ਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ। ਤੇ ਦੂਸਰੇ ਪਾਸੇ ਅਸੀਂ ਦੇਖਿਆ ਕਿ ਸੋਵੀਅਤ ਯੂਨੀਅਨ, ਜਿਸ ਨੂੰ ਉਸ ਵੇਲੇ ਜਿਹੜੀ ਉਹਦੀ ਲੀਡਰਸ਼ਿਪ ਹੈ ਉਹ ਬੜੇ ਸਟਰੋਂਗ ਲੋਕਾਂ ਦੇ ਕੋਲ, ਉਹਨਾਂ ਕਮਿਊਨਿਸਟਾਂ ਦੇ ਕੋਲ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਵਿਕਟਰੀ ਵੱਲ ਲੈ ਕੇ ਗਏ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਬਹੁਤ ਵਾਰ ਕ੍ਰੈਡਿਟ ਅਮਰੀਕਾ ਦੇ ਐਟਮ ਬੰਬ ਨੂੰ ਦਿੱਤਾ ਜਾਂਦਾ ਹੈ ਕਿ ਹਿਰੋਸ਼ੀਮਾ ਨਾਗਾਸਾਕੀ 'ਚ ਉਹਨਾਂ ਨੇ ਇਸਤੇਮਾਲ ਕਰਕੇ ਸਿਲੰਡਰ ਲਿਆ, ਲੇਕਿਨ ਜੇ ਤੁਸੀਂ ਰੀਅਲ ਇਸ ਸਾਰੇ ਨੂੰ ਐਨਾਲਾਈਜ਼ ਕਰੋਗੇ ਤੇ ਜਿਹੜਾ ਗ੍ਰੇਵਯਾਰਡ ਨੈਪੋਲੀਅਨ ਬੋਨਾਪਾਰਟ ਦੇ ਡ੍ਰੀਮ ਦਾ ਵੀ ਬਣਿਆ, ਜਦੋਂ ਕਿ ਉਹ ਰਸ਼ੀਆ ਨੂੰ ਕੰਕਰ ਕਰਨਾ ਚਾਹੁੰਦਾ ਸੀ, ਉਹ ਵੀ ਰਸ਼ੀਆ 'ਚ ਡਿਫੀਟ ਹੋਇਆ। ਔਰ ਹਿਟਲਰ ਦੀਆਂ ਫੋਰਸਿਸ ਵੀ, ਨਾਜ਼ੀ ਜਰਮਨੀ ਦੀਆਂ, ਉਹਨਾਂ ਦੀ ਰੀਅਲ ਡਿਫੀਟ ਜਿਹੜੀ ਹੈ ਉਹ ਰਸ਼ੀਆ ਦੇ ਵਿੱਚ ਹੋਈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਗਲੇ ਇਮੀਡੀਏਟਲੀ 45 ਤੋਂ ਬਾਅਦ ਹੀ ਦੋ ਜਿਹੜੇ ਆਪੋਜ਼ਿਟ ਪੋਲਸ ਉੱਭਰ ਰਹੇ ਸੀ। ਔਰ ਜੇ ਤੁਸੀਂ ਉਸ ਪੀਰੀਅਡ ਦੇ ਕਲਾਸੀਫਾਈਡ ਡਾਕੂਮੈਂਟ ਜਿਹੜੇ ਬਾਅਦ ਡੀਕਲਾਸੀਫਾਈ ਹੋਏ ਉਹਨਾਂ ਨੂੰ ਦੇਖੋ, ਤੇ ਚਰਚਲ ਨੇ ਆਲਰੇਡੀ ਰੂਜ਼ਾਵੈਲਟ ਨੂੰ ਇਹ ਜਿਹੜਾ ਪਹਿਲੇ ਸਟੇਜ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀ। ਰੂਜ਼ਾਵੈਲਟ ਦੀ ਫਿਰ ਡੈਥ ਹੋ ਜਾਂਦੀ ਹੈ ਔਰ ਪ੍ਰੈਜ਼ੀਡੈਂਟ ਟਰੂਮੈਨ ਟੇਕ ਓਵਰ ਕਰਦੇ ਨੇ, ਔਰ ਟਰੂਮੈਨ ਦੇ ਵੇਲੇ ਐਟਮ ਬੰਬ ਸੁੱਟੇ ਗਏ। ਲੇਕਿਨ ਚਰਚਲ ਚਾਹੁੰਦਾ ਸੀ ਕਿ ਈਵਨ ਐਟਮ ਦਾ ਇਸਤੇਮਾਲ ਰਸ਼ੀਆ ਦੇ ਖਿਲਾਫ ਕਰਕੇ ਉਹਨੂੰ ਕੰਟੇਨ ਕਰ ਦਿੱਤਾ ਜਾਏ, ਕਿਉਂਕਿ ਜਿਹੜਾ ਸੋਵੀਅਤ ਯੂਨੀਅਨ ਦਾ ਵੱਧਦਾ ਇਨਫਲੂਐਂਸ ਸੀ। ਔਰ ਅਸੀਂ ਬਾਅਦ 'ਚ ਦੇਖਿਆ ਕਿ ਯੂਰਪ ਬਾਲਕਨਾਈਜ਼ ਹੋਇਆ, ਈਸਟਰਨ ਯੂਰਪ ਸਾਰਾ ਸੋਵੀਅਤ ਯੂਨੀਅਨ ਦੇ ਕੰਟਰੋਲ 'ਚ ਗਿਆ ਹੈ। ਜਰਮਨ ਵਰਗਾ ਮੁਲਕ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਈਸਟ ਜਰਮਨੀ ਦੇ ਉੱਤੇ ਸੋਵੀਅਤ ਯੂਨੀਅਨ ਬਹਿ ਗਿਆ, ਵੈਸਟ ਜਰਮਨੀ ਅਮਰੀਕਾ ਦੇ ਹਿੱਸੇ ਆਇਆ। ਔਰ ਇਹ ਜਿਹੜਾ ਈਸਟ ਯੂਰਪ ਔਰ ਵੈਸਟ ਯੂਰਪ ਦੀ ਜਿਹੜੀ ਪੋਲਰਾਈਜੇਸ਼ਨ ਸੀ ਵੱਡੇ ਕੰਟੈਕਸਟ ਦੇ ਵਿੱਚ ਜੇ ਦੇਖੀਏ, ਇਹਦੇ 'ਚੋਂ ਦੋ ਫੋਰਸਿਸ ਉੱਭਰੀਆਂ। ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਕੰਟੇਨ ਕਰਨ ਲਈ ਨੈਟੋ ਨੂੰ ਜਨਮ ਦਿੱਤਾ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਔਰ ਸੋਵੀਅਤ ਯੂਨੀਅਨ ਨੇ ਵਾਰਸਾ ਪੈਕਟ ਦੇ ਥੱਲੇ ਈਸਟਰਨ ਯੂਰਪ ਦੇ ਮੁਲਕਾਂ ਨੂੰ ਜਿਹੜਾ ਉਹ ਲਾਮਬੰਦ ਕੀਤਾ। ਔਰ ਇਹ ਜਿਹੜੀ ਦੋਨੋਂ ਪਾਸਿਓਂ ਲੜਾਈ ਸੀ, ਕਿਉਂਕਿ ਦੇਖੋ ਸੋਵੀਅਤ ਯੂਨੀਅਨ ਉਦੋਂ ਵੀ ਜਾਂ ਅੱਜ ਰਸ਼ੀਆ ਦੀ ਫਾਰਮ ਦੇ ਵਿੱਚ ਉਹਨਾਂ ਦੀ ਆਪਣੀ ਇਕਨੋਮੀ $2.5 ਟ੍ਰਿਲੀਅਨ ਤੋਂ ਜ਼ਿਆਦਾ ਨਹੀਂ ਹੈ, ਤੇ ਉਹ ਕੋਈ ਬਹੁਤ ਵੱਡਾ ਚੈਲੰਜ ਨਹੀਂ ਨੇ। ਲੇਕਿਨ ਮਿਲੀਟੈਰਲੀ ਰਸ਼ੀਆ ਇੱਕ ਆਪਣੇ ਆਪ ਦੇ ਵਿੱਚ ਪਾਵਰ ਹੈ। ਜਿਵੇਂ ਮੈਂ ਕਿਹਾ ਵੀ ਸੈਕੰਡ ਵਰਲਡ ਵਾਰ ਦੀ ਡਿਸਾਈਸਿਵ ਬੈਟਲ ਰਸ਼ੀਆ ਨੇ ਜਿੱਤ ਕੇ ਦਿੱਤੀ ਹੈ। ਦੂਸਰੇ ਪੱਖੋਂ ਇੱਕ ਗੱਲ ਜਿਹੜੀ ਜਦੋਂ ਬ੍ਰੈਜ਼ਨੇਫ ਡੀਲ 90s ਦੇ ਵਿੱਚ ਇੰਪਲੀਮੈਂਟ ਹੋਈ, ਤੇ ਰਸ਼ੀਆ ਨੇ ਕਿਹਾ ਸੀ ਕਿ ਜੀ ਜਾਂ ਤਾਂ ਇਹ ਨੈਟੋ ਨੂੰ ਬੰਦ ਕਰ ਦਿਓ ਜਾਂ ਸਾਨੂੰ ਵੀ ਇਹਦਾ ਹਿੱਸਾ ਬਣਾ ਲਓ। ਔਰ ਬ੍ਰੈਜ਼ਨੇਫ ਨੇ ਕਿਹਾ ਸੀ ਜੀ ਨੈਟੋ ਦੀ ਐਕਸਪੈਂਸ਼ਨ ਬਿਲਕੁਲ ਨਹੀਂ ਹੋਏਗੀ ਟੁਵਰਡਸ ਦਾ ਈਸਟ, ਔਰ ਰਸ਼ੀਆ ਦੇ ਨਾਲ ਸਾਡੇ ਸਬੰਧ ਪ੍ਰੋਪਰ ਰਹਿਣਗੇ। ਪਰ ਇਨਸਾਈਡ ਜਿਹੜੇ ਡਾਕੂਮੈਂਟ ਅਮਰੀਕਾ ਦੇ ਸਾਹਮਣੇ ਆਉਂਦੇ ਨੇ, ਉਹਦੇ 'ਚ ਫਰਦਰ ਜਿਹੜਾ ਡ੍ਰੀਮ ਸੀ ਡੀਪ ਸਟੇਟ ਦਾ ਕਿ ਰਸ਼ੀਆ ਨੂੰ ਜਿਹੜਾ ਲੈਫਟ ਓਵਰ ਸੀ 15 ਹਿੱਸੇ ਹੋਏ, ਕਿ ਉਹਨੂੰ ਇੱਕ ਪਾਸੇ ਸਰਬੀਆ 'ਚ ਡਿਵਾਈਡ ਕਰੋ, ਦੂਜੇ ਪਾਸੇ ਕਰੋ ਵੀ ਫॉर ਫਿਊਚਰ ਫॉरएवर ਉਹਦੇ 3 ਟੁਕੜੇ ਕਰ ਦਿਓ ਰਸ਼ੀਆ ਦੇ, ਔਰ ਇਵੇਂ ਉਹਨੂੰ ਇਨਫੈਕਟਿਵ ਕਰ ਦਿਓ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਵੇਲੇ ਜਦੋਂ ਅਸੀਂ ਨਵੇਂ ਮੈਪ ਮੇਕਿੰਗ ਇੱਕ ਆਪਣੀ ਥਾਂ ਤੇ ਹੈ, ਇਸ ਵੇਲੇ ਕੋਈ ਟੈਰੀਟਰੀ ਕੰਕਰ ਕਰਕੇ ਉਸ 'ਚੋਂ ਕੋਈ ਕੱਢਣ ਦੀ ਲਾਈਨ ਨਹੀਂ ਹੈ। ਉਹਦੇ ਉਲਟ ਅਸੀਂ ਜਿਹੜੀ ਇੱਕ ਨਵੀਂ ਟਰਮ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਤੋਂ ਬਾਅਦ ਦੇਖਦੇ ਹਾਂ, ਰੇਅਰ ਅਰਥ ਮਟੀਰੀਅਲ। ਅਸੀਂ ਇਹ ਦੇਖ ਰਹੇ ਹਾਂ ਵੀ ਇਸ ਵੇਲੇ ਕਿਸੇ ਦਾ ਕੋਈ ਇੰਟਰਸਟ ਨਹੀਂ ਹੈ ਕਿ ਕਿੰਨੀ ਯੂਰਪ ਦੀ ਟੈਰੀਟਰੀ ਹਥਿਆਣੀ ਹੈ। 20% ਤੋਂ ਜ਼ਿਆਦਾ ਯੂਕਰੇਨ ਦਾ ਇਸ ਵੇਲੇ ਜਿਹੜਾ ਉਹ ਰਸ਼ੀਆ ਦੇ ਕਬਜ਼ੇ 'ਚ ਹੈ। ਇਸ ਵੇਲੇ ਰੇਅਰ ਅਰਥ ਮਟੀਰੀਅਲ ਆਪਣੇ ਆਪ, ਔਰ 19th ਸੈਂਚੁਰੀ ਐਂਡ ਤੋਂ 20th ਸੈਂਚੁਰੀ ਦੀ ਜਿਹੜੀ ਨਿਊ ਮੈਪ ਮੇਕਿੰਗ ਫਸਟ ਵਰਲਡ ਵਾਰ ਤੋਂ ਬਾਅਦ ਹੋਈ, ਆਟੋਮਨ ਅੰਪਾਇਰ ਦੇ ਹੱਥੋਂ ਜਦੋਂ ਨਿਕਲਿਆ ਸਾਰਾ ਮਿਡਲ ਈਸਟ, ਤੇ ਉਦੋਂ ਜਿਹੜੀ ਆਇਲ ਰਿਚ ਬੈਲਟ ਸੀ, ਕਿਉਂਕਿ ਆਇਲ ਨਿਕਲ ਚੁੱਕਾ ਸੀ, ਉਹਦੇ ਤੇ ਕੰਟਰੋਲ ਰੱਖਣ ਦੀ ਲਾਈਨ ਸੀ। ਹੁਣ ਅਸੀਂ ਇਸ ਦੀ ਜੀਓ ਇਕਨੋਮਿਕਸ ਦੇ ਐਂਗਲ ਤੋਂ ਦੇਖਦੇ ਹਾਂ। ਤੁਸੀਂ ਬ੍ਰਿਕਸ ਦਾ ਜ਼ਿਕਰ ਕੀਤਾ ਹੈ। ਹੁਣ ਬ੍ਰਿਕਸ ਦੇ ਵਿੱਚ ਜਦੋਂ ਬ੍ਰਿਕਸ ਤੋਂ ਪਹਿਲਾਂ ਇੱਕ ਬਾਡੀ ਜਿਹੜੀ ਹੋਂਦ 'ਚ ਆਈ ਜਿਹਨੂੰ ਟ੍ਰੋਇਕਾ ਕਿਹਾ ਗਿਆ, ਜਿਸ ਦੇ ਵਿੱਚ ਰਸ਼ੀਆ, ਇੰਡੀਆ ਔਰ ਚਾਈਨਾ ਸੀ। ਜੇ ਤੁਸੀਂ ਪਿਛਲੇ 2 ਦਿਨ ਦੀਆਂ ਖਬਰਾਂ ਦੇਖੀਆਂ ਹੋਣਗੀਆਂ ਤੇ ਰਸ਼ੀਆ ਇੰਡੀਆ ਦੇ ਉੱਤੇ ਹੁਣ ਪ੍ਰਵੇਲ ਕਰ ਰਿਹਾ ਹੈ ਕਿ ਟ੍ਰੋਇਕਾ ਨੂੰ ਜਿਹੜਾ ਹੈ ਉਹ ਰਿਵਾਈਵ ਕੀਤਾ ਜਾਏ, ਕਿ ਰਸ਼ੀਆ ਔਰ ਇੰਡੀਆ ਔਰ ਚਾਈਨਾ। ਇਸ ਜਿਹੜਾ ਰਿਕਸ ਸੀ ਇਹਨੂੰ ਕਿਹਾ ਗਿਆ, ਰਿਕਸ ਤੋਂ ਬਾਅਦ ਉਹਦੇ 'ਚ ਬੀ ਜੋੜੀ ਗਈ ਔਰ ਬ੍ਰਿਕਸ ਬਣਾਇਆ ਗਿਆ, ਔਰ ਇਵੇਂ ਬ੍ਰਾਜ਼ੀਲ ਵੀ ਉਹਦਾ ਹਿੱਸਾ ਬਣਿਆ। ਸੋ ਜਿਹੜੇ ਉਸ ਪੀਰੀਅਡ ਤੱਕ ਵੀ ਇੰਡੀਆ ਇਹ ਸਮਝਦਾ ਸੀ ਕਿ ਸਾਡਾ ਇੰਟਰਸਟ ਚਾਈਨਾ ਔਰ ਰਸ਼ੀਆ ਦੇ ਨਾਲ ਹੈ,
ਔਰ ਜਦੋਂ ਅਸੀਂ ਅੱਜ ਬ੍ਰਿਕਸ ਦੀ ਗੱਲ ਕਰਦੇ ਹਾਂ, ਹੁਣ 10 ਦੇ ਕਰੀਬ ਜਿਹੜੇ ਮੁਲਕ ਉਹਦੇ ਮੈਂਬਰ ਨੇ, ਜਿਹੜੇ ਆਲਮੋਸਟ ਦੁਨੀਆ ਦੀ ਅੱਧੀ ਪੋਪੂਲੇਸ਼ਨ ਹੈ 50%, ਔਰ ਆਲਮੋਸਟ 40% ਦੇ ਕਰੀਬ ਇਕਨੋਮੀ ਹੈ। ਹੁਣ ਇਸ ਤੋਂ ਇਲਾਵਾ ਜੇ ਤੁਸੀਂ ਬ੍ਰਿਕਸ ਦੇ ਵਿੱਚ ਚਾਈਨਾ ਦੀ ਸਰਦਾਰੀ ਦੇ ਨਾਲ ਜੇ ਤੁਸੀਂ ਏਸ਼ੀਆਨ ਦੇਖੋ ਤੇ ਉਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਜਿਹਦੇ ਵਿੱਚ ਫਰਦਰ ਉਹਦੀ ਐਕਸਪੈਂਸ਼ਨ ਹੈ ਔਰ ਚਾਈਨਾ ਉਹਦੇ ਵਿੱਚ ਡੀਲ ਕਰਦਾ ਹੈ। ਤੇ ਬੇਸ਼ੱਕ ਇੰਡੀਆ ਨੇ ਸਾਰਕ ਜਿਹੜੀ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ ਉਹਨੂੰ ਕਿਲ ਕਰ ਦਿੱਤਾ ਜਦੋਂ ਇਸਲਾਮਾਬਾਦ ਦੀ ਮੀਟ 'ਚ ਜਾਣ ਤੋਂ ਨਾ ਕਰ ਦਿੱਤਾ ਹੈ। ਪਰ ਜੇ ਤੁਸੀਂ ਲੇਟਲੀ ਖਬਰਾਂ ਦੇਖੋਗੇ ਕਿ ਮਾਈਨਸ ਇੰਡੀਆ ਕਰਕੇ ਚਾਈਨਾ ਪਾਕਿਸਤਾਨ ਨੂੰ ਨਾਲ ਲੈ ਕੇ, ਕਿਉਂਕਿ ਪਾਕਿਸਤਾਨ ਇਸ ਵੇਲੇ ਇੱਕ ਰੀਜਨਲ ਪਾਵਰ ਦੇ ਤੌਰ ਤੇ ਉੱਭਰਿਆ ਹੈ, ਉਹ ਸਾਰਕ ਨੂੰ ਵੀ ਉਭਾਰਨ ਦੀ ਲਾਈਨ ਹੈ। ਔਰ ਸਭ ਤੋਂ ਵੱਡਾ ਡੇਂਜਰ ਜਿਹੜਾ ਅਮਰੀਕਾ ਔਰ ਯੂਰਪੀਅਨ ਕੰਟਰੀਜ਼ ਲਈ, ਜਦੋਂ ਅੱਜ ਤੋਂ 12-14 ਸਾਲ ਪਹਿਲਾਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਿੱਤਾ ਹੈ ਔਰ ਉਹਦੇ ਥੱਲੇ ਫਿਰ ਉਹਦੇ ਨਾਲ ਡਿਜੀਟਲ ਰਾਊਟ ਦੀ ਗੱਲ ਵੀ ਜਿਹੜੀ ਹੈ ਤੁਰੀ। ਔਰ ਇਹ ਸੁਣ ਕੇ ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਏ ਕਿ ਦੁਨੀਆ ਦੇ 193 ਮੁਲਕਾਂ ਚੋਂ ਲਗਭਗ 150 ਮੁਲਕ ਆਲਰੇਡੀ ਸਿਗਨੇਟਰੀ ਨੇ ਜਿਹੜਾ ਵਨ ਰੋਡ ਵਨ ਇਨੀਸ਼ੀਏਟਿਵ ਜਿਹੜਾ ਉਹ ਹੈ ਉਸ ਦੇ ਨਾਲ। ਹੁਣ ਇਸ ਨੂੰ ਜਦੋਂ ਅਸੀਂ ਇਸ ਫਾਰਮ 'ਚ ਦੇਖਦੇ ਹਾਂ ਕਿ ਜਿਹੜੀ ਚਾਈਨਾ ਨੂੰ ਕੰਟੇਨ ਕਰਨ ਦੀ ਲਾਈਨ ਹੈ, ਉਹ ਕੋਈ ਟਰੰਪ ਨੇ ਟੈਰਿਫ ਵਾਰਫੇਅਰ ਸ਼ੁਰੂ ਕਰਕੇ ਨਹੀਂ ਕੀਤੀ। ਇਹ ਇਮੀਡੀਏਟਲੀ 90s ਦੇ ਵਿੱਚ ਜਦੋਂ ਚਾਈਨਾ ਇੱਕ ਵੱਡੀ ਇਕਨੋਮੀ ਦੇ ਤੌਰ ਤੇ ਮਿਲਟਰੀ ਚੈਲੰਜ ਦੇ ਤੌਰ ਤੇ ਵੀ ਉੱਭਰਿਆ ਔਰ ਚਾਰ ਚਫੇਰੇ ਜਿਹੜਾ ਹੈ ਉਹਦਾ ਜਿਹੜਾ ਡੰਕਾ ਵੱਜਣ ਲੱਗਾ, ਤੇ ਉਦੋਂ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਬੜਾ ਇੰਪੋਰਟੈਂਟ ਹੈ। ਔਰ ਉਸ ਪੀਰੀਅਡ 'ਚ ਹੀ ਇੰਡੀਆ ਨੂੰ ਐਜ਼ ਏ ਬੁਲਵਾਕ ਬਣਾਉਣ ਦੀ ਲਾਈਨ ਅਗੇਂਸਟ ਚਾਈਨਾ ਇਹ ਸ਼ੁਰੂਆਤ ਹੁੰਦੀ ਹੈ। ਔਰ ਇਹਦਾ ਸਭ ਤੋਂ ਵੱਡੀ ਜਿਹੜੀ ਉਦਾਹਰਣ ਸੀ ਕਿ ਪਾਕਿਸਤਾਨ ਨਾਲ ਉਹ ਡੀਹਾਈਫਨੇਟ ਕੀਤਾ ਗਿਆ ਜੂਨੀਅਰ ਬੁਸ਼ ਦੇ ਪੀਰੀਅਡ 'ਚ 9/11 ਤੋਂ ਬਾਅਦ। ਔਰ ਦੂਸਰਾ ਪਾਰਟ ਇਹਨਾਂ ਨੇ ਇਹ ਕੀਤਾ ਕਿ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਗਿਆ ਹੈ ਔਰ ਉਹਦੇ 'ਚੋਂ ਇੰਡੋ US ਨਿਊਕਲੀਅਰ ਡੀਲ ਕੱਢੀ ਗਈ, ਕਿਉਂਕਿ 1998 'ਚ ਜਦੋਂ ਇੰਡੀਆ ਪਾਕਿਸਤਾਨ ਦੋਨਾਂ ਨੇ ਨਿਊਕਲੀਅਰ ਧਮਾਕੇ ਕੀਤੇ ਸੀ ਤੇ ਇੰਡੀਆ ਦੇ ਉੱਤੇ ਸੈਂਕਸ਼ਨਸ ਆਈਆਂ। ਅਮਰੀਕਾ ਦੇ ਵਿੱਚ ਇੱਕ ਸੈਨੇਟਰ ਪ੍ਰੈਸਲਰ ਹੋਏ ਨੇ, ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਭਾਰਤ ਔਰ ਪਾਕਿਸਤਾਨ ਦੋਨਾਂ ਦੇ ਉੱਤੇ ਉਹ ਪਾਬੰਦੀਆਂ ਸੀ। ਔਰ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 45 ਦੇਸ਼ ਮੈਂਬਰ ਨੇ ਔਰ ਉਹਦੇ 'ਚ ਫੈਸਲੇ ਸਰਬਸੰਮਤੀ ਦੇ ਨਾਲ ਹੁੰਦੇ ਨੇ, ਸਾਡੀ ਖਾਲਸਾ ਪਰੰਪਰਾ ਸਰਬੱਤ ਖਾਲਸਾ ਮੁਤਾਬਕ। ਔਰ ਉਹ ਬੜਾ ਜੂਨੀਅਰ ਬੁਸ਼ ਨੇ ਖੁਦ ਉਹਨਾਂ ਮੁਲਕਾਂ ਨੂੰ ਕਾਲ ਕਰਕੇ, NSC ਦੇ ਵਿੱਚ ਚਾਈਨਾ ਵੀ ਸੀ, ਨਿਊਜ਼ੀਲੈਂਡ ਵਰਗੇ ਮੁਲਕ ਸੀ ਜਿਹੜੇ ਖਿਲਾਫ ਨੇ ਨਿਊਕਲੀਅਰ ਦੇ। ਸੋ ਇਹ ਜਿਹੜਾ ਅੱਜ ਅਸੀਂ ਆਲਮੋਸਟ 25 ਸਾਲ ਬਾਅਦ ਰੋਲ ਬੈਕ ਦੇਖ ਰਹੇ ਹਾਂ ਔਰ ਇਸ ਵੇਲੇ ਇੰਡੋ US ਰਿਲੇਸ਼ਨਸ਼ਿਪ ਵੀ ਡੇਂਜਰ 'ਚ ਹੈ ਔਰ ਦੁਨੀਆ ਦੀ ਜਿਹੜੀ ਟਕਰਾਅ ਜਾਂ ਵਰਲਡ ਵਾਰ ਦੀ ਗੱਲ ਵੀ ਕੁਝ ਹਲਕਿਆਂ ਵੱਲੋਂ ਹੁੰਦੀ ਹੈ ਜਿਹਦੀ ਕੋਈ ਬਹੁਤੀ ਪੋਸੀਬਿਲਿਟੀ ਨਹੀਂ ਹੈ। ਪਰ ਦੋ ਸਪਾਟ ਜਿਹੜੇ ਇਸ ਵੇਲੇ ਹੌਟ ਪੋਟੇਟੋ ਬਣੇ ਹੋਏ ਨੇ ਔਰ ਜਿਹਨੇ ਇੰਡੀਆ ਨੂੰ ਵੀ ਐਕਸਪੋਜ਼ ਕੀਤਾ, ਜਿਹਦੇ 'ਚ ਅਮਰੀਕਾ ਦੀ ਵੀ ਟ੍ਰਾਇਲ ਹੋ ਰਿਹਾ, ਉਹਦੇ 'ਚ ਇੱਕ ਅਸੀਂ ਮਿਡਲ ਈਸਟ ਦੇ ਵਿੱਚ ਗਜ਼ਾ ਦੇਖਦੇ ਹਾਂ ਔਰ ਦੂਸਰਾ ਯੂਕਰੇਨ ਵਾਰ ਲਗਭਗ ਜਿਹਨੂੰ 3 ਸਾਲ ਹੋ ਗਏ ਨੇ। ਔਰ ਗਜ਼ਾ ਦਾ ਏਜੰਡਾ ਜਿਹੜਾ ਕਿ ਆਲਮੋਸਟ ਹਮਾਸ ਵੱਲੋਂ 9 ਅਕਤੂਬਰ 2023 ਨੂੰ ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਕਿਡਨੈਪ ਕੀਤਾ, ਕੁਛ ਨੂੰ ਮਾਰਿਆ, ਉਸ ਤੋਂ ਬਾਅਦ ਉਹਦੀ ਸ਼ੁਰੂਆਤ ਹੁੰਦੀ ਹੈ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਦੋਂ 2 ਵਰਲਡ ਵਾਰਸ ਹੋਏ ਨੇ ਉਹਦੇ 'ਚ ਯੂਰਪ ਡਿਵਾਈਡਡ ਸੀ, ਉਹਨਾਂ ਦੀ ਜੰਗ ਸੀ, ਉਹਨਾਂ ਵੱਲੋਂ ਸ਼ੁਰੂ ਕੀਤੀਆਂ ਜੰਗਾਂ ਸੀ ਜਿਹਦੇ 'ਚ ਏਸ਼ੀਆ ਔਰ ਅਫਰੀਕਾ ਕੰਟੀਨੈਂਟ ਘੜੀਸੇ ਗਏ। ਪਰ ਇਸ ਵਾਰ ਬੜੀ ਦਿਲਚਸਪ ਸਿਚੁਏਸ਼ਨ ਇਹ ਹੈ ਕਿ ਅਮਰੀਕਾ ਆਪਣੀ ਇਸ ਸੁਪਰਾਮੇਸੀ ਦੀ ਜੰਗ ਦੇ ਵਿੱਚ ਜਾਂ ਟੈਰਿਫ ਵਾਰਫੇਅਰ ਦੇ ਨਾਲ ਜੇ ਇਸ ਨੂੰ ਕਲਾਈਮੈਕਸ ਤੇ ਪਹੁੰਚਾਇਆ ਗਿਆ, ਈਵਨ ਆਪਣੇ ਨੈਟੋ ਅਲਾਈਜ਼ ਨੂੰ ਵੀ, ਯੂਰਪੀਅਨ ਯੂਨੀਅਨ ਨੂੰ ਵੀ, ਨੈਟੋ ਅਲਾਈਜ਼ ਨੂੰ ਵੀ, ਔਰ ਈਵਨ ਜਿਹੜਾ ਉਹਨਾਂ ਦਾ ਕੈਨੇਡਾ ਔਰ ਮੈਕਸੀਕੋ ਦੇ ਨਾਲ ਸਮਝੌਤਾ ਸੀ ਵਪਾਰਕ, ਜਿਸ ਦਾ ਜਿਹੜਾ ਉਹ ਬੜਾ ਮੁਫਾਦ ਸੀ ਦੋਨੋਂ ਧਿਰਾਂ ਨੂੰ ਹੀ, ਉਹਨਾਂ ਸਾਰਿਆਂ ਨੂੰ ਹੀ ਅਮਰੀਕਾ ਨੇ ਜਿਹੜਾ ਉਹ ਬਿਲਕੁਲ ਤਾਕ ਤੇ ਰੱਖ ਦਿੱਤਾ ਹੈ। ਔਰ ਇਸ ਸਾਰੇ ਟਕਰਾਅ ਦੇ ਦੌਰ ਦੇ ਵਿੱਚ ਮੈਂ ਸਮਝਦਾ ਵੀ ਸਭ ਤੋਂ ਜਿਹੜੇ ਤਾਂ ਆਲਰੇਡੀ ਰਸ਼ੀਅਨ ਬਲੌਕ ਦੇ ਮੁਲਕ ਸੀ, ਹੁਣ ਵੀ ਅਸੀਂ ਜੇ ਈਵਨ ਯੂਰਪੀਅਨ ਯੂਨੀਅਨ 'ਚ ਦੇਖੀਏ ਸੈਂਕਸ਼ਨਸ ਦੀ ਗੱਲ ਜਦੋਂ ਹੁੰਦੀ ਹੈ ਤੇ ਈਵਨ ਤੁਹਾਨੂੰ ਲੱਗੇਗਾ ਵੀ ਹੰਗਰੀ ਦਾ ਜਿਹੜਾ ਸਟਾਈਲ ਆ ਉਹ ਡਿਫਰੈਂਟ ਹੈ, ਇਟਲੀ ਦਾ ਸਟਾਈਲ ਹੁਣ ਡਿਫਰੈਂਟ ਹੈ, ਜਰਮਨ ਔਰ ਫਰਾਂਸ ਉਹ ਇੱਕ ਜੁਟ ਦੇ ਨੇ, ਲੇਕਿਨ UK ਜਿਹੜਾ ਹੈ ਉਹ ਥੋੜੇ ਬਹੁਤ ਕੰਸੈਸ਼ਨ ਵੀ ਲੈ ਲੈਂਦਾ ਹੈ ਤੇ ਉਧਰ ਯੂਰਪ 'ਚ ਵੀ ਰਹਿਣਾ ਚਾਹੁੰਦਾ ਹੈ। ਲੇਕਿਨ ਸਭ ਤੋਂ ਜਿਹੜੀ ਮੈਂ ਸਮਝਦਾ ਵੀ ਜੇ ਉਹਨੂੰ ਕਿਹਾ ਜਾਏ ਕਿ
ਦਇਆਨੀय ਜਿਹਨੂੰ ਇਹ ਸੰਸਕ੍ਰਿਤ ਚ ਕਹਿੰਦੇ ਨੇ ਕਿ ਦਇਆਯੋਗ ਜਿਹੜੀ ਸਥਿਤੀ ਆ ਉਹ ਭਾਰਤ ਦੀ ਬਣੀ ਹੋਈ ਹੈ, ਕਿਉਂਕਿ ਭਾਰਤ ਨੇ ਦੋਨੋਂ ਪਾਸਿਓਂ ਅੰਬ ਚੁੱਪੇ ਹੋਏ ਨੇ। ਕੋਲਡ ਵਾਰ ਈਰਾ ਦੇ ਵਿੱਚ ਵੀ, ਜਿੱਥੇ ਕਿ ਉਹ ਨਾਨ ਅਲਾਈਨਮੈਂਟ ਮੂਵਮੈਂਟ ਦੇ ਨਾਂ ਥੱਲੇ ਇੱਕ ਪਾਸੇ ਭਾਵੇਂ ਝੁਕਾਅ ਨਹਿਰੂ ਦਾ ਹੋਏ, ਇੰਦਰਾ ਗਾਂਧੀ ਦਾ ਹੋਏ, ਉਹ ਸੋਸ਼ਲਿਸਟ ਸੀ, ਸੋਵੀਅਤ ਯੂਨੀਅਨ ਵੱਲ ਸੀ, ਪਰ ਅਮਰੀਕਾ ਤੋਂ ਜਿਹੜੀ ਹੈ ਉਹ ਬੜੀ ਉਹਦੇ ਨਾਲ ਵੀ ਵਾਰਮਥ ਰਹੀ, ਕੰਸੈਸ਼ਨ ਵੀ ਲੈਂਦੇ ਰਹੇ। ਔਰ ਅਮਰੀਕਾ ਨੇ ਵੀ ਕਦੇ, ਕਿਉਂਕਿ ਭਾਰਤ ਪ੍ਰਤੀ ਅਮਰੀਕਨਾਂ ਦਾ ਵੀ ਇੱਕ ਮਿਸਟਿਕ ਲੈਵਲ ਦੇ ਉੱਤੇ ਔਰ ਦੂਸਰੇ ਗਾਂਧੀ ਔਰ ਦੂਸਰੀ ਤੀਸਰੀ ਲੈਗੇਸੀ ਨਾਲ ਜੁੜੇ ਹੋਣ ਕਰਕੇ ਕਦੇ ਵੀ ਅਮਰੀਕਾ ਨੇ ਬਹੁਤ ਟਫ ਲਾਈਨ ਉਸ ਪੀਰੀਅਡ ਦੇ ਵਿੱਚ ਵੀ, ਜਦੋਂ ਕਿ ਭਾਰਤ ਯੂਨਾਈਟਿਡ ਨੇਸ਼ਨਸ ਦੇ ਵਿੱਚ ਭਾਰਤ ਨੇ ਜ਼ਿਆਦਾ ਵਾਰ ਵੋਟ ਕੀਤਾ ਹੋਇਆ ਅਮਰੀਕਾ ਦੇ ਖਿਲਾਫ ਸੋਵੀਅਤ ਯੂਨੀਅਨ ਦੇ ਤਰਜ਼ ਦੇ ਉੱਤੇ। ਸੋ ਇਸ ਵੇਲੇ ਇਹ ਮਲਟੀਪਲ ਲਾਈਨ ਦੇ ਉੱਤੇ ਜਿਹੜੀ ਹੈ ਗੱਲ ਅੱਗੇ ਨੂੰ ਵੱਧ ਰਹੀ ਹੈ। ਟੈਰਿਫ ਵਾਰਫੇਅਰ ਦੀ ਗੱਲ, ਕਿਉਂਕਿ ਐਕਸਟੈਂਸ਼ਨ ਤੋਂ ਬਾਅਦ ਐਕਸਟੈਂਸ਼ਨ ਹੈ, ਔਰ ਕਦੋਂ ਜਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਸਟ੍ਰਾਈਕ ਕਰਨਾ ਹੈ ਇਸ ਸਾਰੇ ਦੇ ਉੱਤੇ, ਇਹ ਬੇਸ਼ੱਕ ਅਜੇ ਸਬਜੈਕਟ ਆਫ ਡਿਸਕਸ਼ਨ ਹੈ। ਪਰ ਇਹਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਵੀ ਇਸ ਵੇਲੇ ਜਿਹੜਾ ਭਾਰਤ ਦਾ ਕਾਫੀਆ ਕੱਸਿਆ ਜਾ ਰਿਹਾ ਤਿੰਨ ਫਰੰਟਸ ਤੋਂ। ਇੱਕ ਪਾਸੇ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜਾ ਲਿੰਡਸਲੇ ਸੈਨੇਟਰ ਨੇ ਔਰ 84 ਅਮਰੀਕਨ ਸੈਨੇਟਰਾਂ ਨੇ ਆਊਟ ਆਫ 100 ਜਿਹੜਾ ਲੈਜਿਸਲੇਚਰ ਸੈਨੇਟ ਦੇ ਵਿੱਚ ਲਿਆਂਦਾ ਹੈ, ਔਰ ਲਗਭਗ 80 ਕਾਂਗਰਸਮੈਨਾਂ ਨੇ ਕਾਂਗਰਸ ਦੇ ਵਿੱਚ ਵੀ ਲਿਆਂਦਾ ਹੈ, ਉਹ ਇਹ ਹੈ ਕਿ ਵੀ ਜਿਹੜਾ ਰਸ਼ੀਅਨ ਆਇਲ, ਗੈਸ, ਉਹਨਾਂ ਦੀਆਂ ਚੀਜ਼ਾਂ ਬਾਏ ਕਰੇਗਾ, ਔਰ ਉਹਦੇ 'ਚ ਖਾਸ ਤੌਰ ਤੇ ਉਹਨਾਂ ਨੇ ਨੇਮ ਕੀਤਾ ਮੁਲਕਾਂ ਨੂੰ, ਔਰ ਉਹ ਬ੍ਰਿਕਸ ਵਾਲੇ ਮੁਲਕ ਨੇ, ਬ੍ਰਾਜ਼ੀਲ ਹੈ, ਰਸ਼ੀਆ ਦੇ ਖਿਲਾਫ ਤਾਂ ਉਹ ਸੈਂਕਸ਼ਨਸ ਹੀ ਨੇ, ਇੰਡੀਆ ਔਰ ਚਾਈਨਾ, ਉਹਦੇ ਤੇ 500% ਐਕਸਟਰਾ ਜਿਹੜਾ ਹੈ ਉਹ ਲਾਣ ਦੀ, ਟੈਰਿਫ ਲਾਈਨ ਦੀ ਜਿਹੜੀ ਹੈ ਉਹ ਪ੍ਰੋਵੀਜ਼ਨ ਹੈ। ਦੂਸਰੇ ਪਾਸੇ ਅਜੇ ਤੱਕ ਬੇਸ਼ੱਕ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 18 ਜੁਲਾਈ ਹੈ, ਔਰ ਕੋਈ ਜਿਹੜੀ ਮਿਨੀ ਡੀਲ ਇੰਡੀਆ ਸਾਈਨ ਕਰਨਾ ਚਾਹੁੰਦਾ ਸੀ ਟੈਰਿਫ ਦੇ ਮੁੱਦੇ ਦੇ ਉੱਤੇ, ਅਜੇ ਤੱਕ ਉਸ ਦੇ ਕੋਈ ਗੱਲ ਸਾਹਮਣੇ ਨਹੀਂ ਆਈ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਪਹਿਲਾਂ ਜਿਹੜੀ ਗੱਲ ਕਹੀ, ਉਹ ਇਹ ਦੱਸਦੀ ਹੈ ਵੀ ਇਹਨਾਂ ਦੀ ਟ੍ਰੇਡ ਡੀਲ ਵੀ ਸੌਖੀ, ਕਿਉਂਕਿ ਇੰਡੋਨੇਸ਼ੀਆ ਦੇ ਨਾਲ ਡੀਲ ਸਾਈਨ ਕੀਤੀ ਹੈ। ਔਰ ਇੰਡੋਨੇਸ਼ੀਆ ਦੀ ਡੀਲ ਜੇ ਤੁਸੀਂ ਦੇਖੋਗੇ, ਜਿਹਦੇ 'ਚ ਕਿ ਟਰੰਪ ਨੇ ਕਿਹਾ ਕਿ ਜੀ ਇੰਡੋਨੇਸ਼ੀਆ ਦੀ ਮਾਰਕੀਟ ਸਾਡੇ ਲਈ ਖੁੱਲੀ ਹੈ, ਇੰਡੀਆ ਦੇ ਨਾਲ ਵੀ ਅਸੀਂ ਡੀਲ ਕਰਨ ਜਾ ਰਹੇ ਹਾਂ, ਇੰਡੀਅਨ ਮਾਰਕੀਟ ਸਾਡੇ ਲਈ ਖੁੱਲਣਗੀਆਂ, ਇੰਡੋਨੇਸ਼ੀਆ ਲੈਵਲ ਦੇ ਉੱਤੇ ਹੀ ਉਹ ਗੱਲ ਕਰ ਰਿਹਾ ਹੈ। ਤੋ ਜੇ ਤੁਸੀਂ ਇੰਡੋਨੇਸ਼ੀਆ ਦਾ ਦੇਖੋ ਤੇ ਅਮਰੀਕਨ ਪ੍ਰੋਡਕਟਸ ਲਈ ਜ਼ੀਰੋ ਟੈਰਿਫ ਹੈ, ਜਿਹੜੀਆਂ ਚੀਜ਼ਾਂ ਇੰਡੋਨੇਸ਼ੀਆ ਤੋਂ ਆਣੀਆਂ ਨੇ ਉਹਨਾਂ ਤੇ 29% ਟੈਰਿਫ ਹੈ, ਔਰ ਇੰਡੋਨੇਸ਼ੀਆ ਦੇ ਵਿੱਚ ਖੁੱਲ ਕੇ ਅਮਰੀਕਨ ਜਿਹੜਾ ਵਿਦਆਊਟ ਰੈਸਟੋਰੈਂਟ ਜਾ ਸਕਦੇ ਨੇ। ਤੇ ਜੇ ਭਾਰਤ ਨਾਲ ਇਸ ਕਿਸਮ ਦੀ ਜੇ ਇੰਡੋਨੇਸ਼ੀਆ ਮਾਡਲ ਹੁੰਦਾ ਤੇ ਭਾਰਤ ਦੇ ਵਿੱਚ ਹਾਹਾਕਾਰ ਮਚ ਜਾਏਗਾ, ਕਿਉਂਕਿ ਅਮਰੀਕਨ ਐਗਰੀਕਲਚਰ ਸੈਕਟਰ 'ਚ ਵੀ, ਡੇਅਰੀ ਸੈਕਟਰ 'ਚ ਵੀ, ਨੌਨ ਵੈਜ ਮਿਲਕ ਦੇ ਕੰਟੈਕਸਟ ਦੇ ਵਿੱਚ ਵੀ, ਔਰ ਦੂਸਰੀਆਂ ਚੀਜ਼ਾਂ ਬਹੁਤ ਸਾਰੀ ਇਸ ਵੇਲੇ ਕੰਪਲੈਕਸਿਟੀ ਹੈ। ਔਰ ਮੈਂ ਸਮਝਦਾ ਵੀ ਐਸ ਜੈ ਸ਼ੰਕਰ ਔਰ ਮੋਦੀ ਰਜੀਮ ਨੇ ਜਿਹੜਾ 2014 ਤੋਂ ਟੋਟਲ ਜਿਹੜਾ ਉਹਨਾਂ ਨੇ ਟਰਨ ਲੈ ਕੇ ਅਮਰੀਕਾ ਦੀ ਗੋਦ 'ਚ ਆਉਣ ਦੀ ਲਾਈਨ ਸੀ, ਉਹਨਾਂ ਨੇ ਰਿਕਸ ਨੂੰ ਵੀ ਇਨਫੈਕਟਿਵ ਕੀਤਾ, ਇੰਡੀਆ ਨੇ ਬ੍ਰਿਕਸ ਨੂੰ ਵੀ ਇਨਫੈਕਟਿਵ ਕਰਨ ਦੀ ਕੋਸ਼ਿਸ਼ ਕੀਤੀ। ਚਾਈਨਾ ਦੇ ਖਿਲਾਫ ਇੰਡੀਆ ਕੁਆਡ ਦੇ ਵਿੱਚ ਵੀ ਆ ਕੇ, ਜਿਹਨੂੰ ਰਸ਼ੀਆ ਨੇ ਏਸ਼ੀਆ ਦੀ ਨੈਟੋ ਕਿਹਾ ਸੀ, ਉਹ ਅਮਰੀਕਨਾਂ ਦੀਆਂ ਨਰਵਸ ਦੇ ਉੱਤੇ ਜਿਹੜਾ ਉਹਨੂੰ ਕਹੋ ਕਿ ਵੀ ਪੈਰ ਧਰਿਆ। ਔਰ ਹੁਣ ਜਿਸ ਲੈਵਲ ਦੇ ਉੱਤੇ ਭਾਰਤ ਗਿੜਗੜਾ ਵੀ ਰਿਹਾ, ਉਹਨੂੰ ਰਾਹ ਵੀ ਕੋਈ ਨਜ਼ਰ ਨਹੀਂ ਆ ਰਿਹਾ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਆਉਣ ਵਾਲੇ ਦਿਨ ਹੋਰ ਵੀ ਕ੍ਰੂਸ਼ਲ ਹੋਣਗੇ, ਔਰ ਇਸ ਸਾਰੇ ਚੋਂ ਜਿਹੜਾ ਉਹ ਭਾਰਤ ਵੱਡਾ ਇੱਕ ਲੂਜ਼ਰ ਹੀ ਹੋਏਗਾ। ਬਾਕੀ ਜਿਹੜਾ ਉਹ ਹਾਲਾਤ ਦੱਸਣਗੇ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀ ਇੰਡੀਆ ਨੇ ਅਪਰੋਚ ਲਈ 2014 ਤੋਂ ਬਾਅਦ, ਉਹ ਕਾਫੀ ਜ਼ਿਆਦਾ ਜਿਹੜੀ ਉਹਦੀ ਅਪਰੋਚ ਸੀ ਟੁਵਾਰਡਸ ਵੈਸਟਰਨ ਵਰਲਡ ਸੀ, ਪਰ ਉਹਦੇ 'ਚ ਉਹਨੇ ਜਿਹੜੇ ਚਾਈਨਾ ਦੇ ਇੰਸਟੀਚਿਊਟ ਸੀ ਉਹਨਾਂ ਨੂੰ ਇਨਫੈਕਟਿਵ ਵੀ ਕੀਤਾ, ਕਿਸੇ ਵੀ ਤਰੀਕੇ ਨਾਲ ਕੀਤਾ। ਪਰ ਹੁਣ ਗਲਵਾਨ ਤੋਂ ਬਾਅਦ, ਕਿਉਂਕਿ ਚਾਈਨਾ ਨੇ ਇੰਡੀਆ ਨੂੰ ਇੱਕ ਝਟਕਾ ਦਿੱਤਾ, ਮਤਲਬ ਗਲਵਾਨ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਨਾਲ ਆਰਮਡ ਜਿਹੜੀ ਆ ਟਕਰਾਅ ਹੋਇਆ ਉੱਥੇ, ਉਸ ਤੋਂ ਬਾਅਦ ਇੰਡੀਆ ਜਿਹੜਾ ਆ ਉਹ ਬਿਲਕੁਲ ਚਾਈਨਾ ਦੇ ਖਿਲਾਫ ਚੁੱਪੀ ਵੱਟ ਗਿਆ। ਤੇ ਜੇ ਤੋਂ ਮਤਲਬ ਇਹ ਵੀ ਗੱਲ ਅੰਦਾਜ਼ਾ ਲਾਈ ਜਾ ਰਹੀ ਹੈ ਕਿ ਉਹ ਇੱਕ ਇਹੋ ਜਿਹਾ ਪੁਆਇੰਟ ਸੀ ਜਿੱਥੋਂ ਫਿਰ ਜਿਹੜਾ ਅਮਰੀਕਾ ਆ ਉਹਨੂੰ ਵੀ ਇਹ ਲੱਗਿਆ ਵੀ ਇੰਡੀਆ ਦੇ ਉੱਤੇ ਟੇਕ ਰੱਖਣੀ ਜਿਹੜੀ ਆ ਉਹ ਸ਼ਾਇਦ ਵਾਜਬ ਨਹੀਂ ਆ ਉਹਦੇ ਇੰਟਰਸਟ ਦੇ ਲਈ।
ਤੇ ਮਤਲਬ ਉੱਥੋਂ ਚੀਜ਼ਾਂ ਚੇਂਜ ਹੁੰਦੀਆਂ ਗਈਆਂ ਤੇ ਜਿਹੜਾ ਲੇਟੈਸਟ ਜੈ ਸ਼ੰਕਰ ਦਾ ਜਿਹੜਾ ਵਿਜ਼ਿਟ ਆ ਚਾਈਨਾ ਦਾ, ਉਸ ਵਿਜ਼ਿਟ ਦੇ ਦੌਰਾਨ ਜਿੰਨੀਆਂ ਸਟੇਟਮੈਂਟਸ ਅਸੀਂ ਦੇਖ ਰਹੇ ਹਾਂ, ਜਿਹਦੇ 'ਚ ਇੱਕ ਬੜਾ ਜਿਓਪੋਲੀਟੀਕਲ ਵੋਕੈਬਲਰੀ ਦਾ ਵਰਡ ਆ ਮੋਡਸ ਵਿਵੇਂਡਾ, ਕਿ ਭਾਵੇਂ ਤੁਹਾਡੇ ਡਿਫਰੈਂਸਿਸ ਹੋਣ, ਭਾਵੇਂ ਤੁਹਾਡੀਆਂ ਸਹਿਮਤੀਆਂ ਨਾ ਹੋਣ, ਪਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਪੀਸ ਆ ਉਹਨੂੰ ਮੇਨਟੇਨ ਰੱਖੋ। ਇੰਡੀਆ ਹੁਣ ਚਾਈਨਾ ਦੇ ਨਾਲ ਇਹ ਅਪਰੋਚ ਲੈ ਕੇ ਜਾ ਰਿਹਾ, ਜਿਹਦੇ 'ਚ ਉਹਨੇ ਆਪਣਾ ਬਾਰਡਰ ਜਿਹੜਾ ਆਪਣੀ ਟੈਰੀਟਰੀ ਵੀ ਕਲੇਮ ਕਰਨੀ ਲਗਭਗ ਛੱਡਤੀ ਆ ਜਿਹੜੀ ਚਾਈਨਾ ਦੇ ਥੱਲੇ ਆ। ਤੇ ਮਤਲਬ ਇਹ ਜਿਹੜੀ ਅਪਰੋਚ ਇੰਡੀਆ ਦੀ ਚਾਈਨਾ ਦੇ ਨਾਲ ਆ, ਇਹ ਮਤਲਬ ਕੀ ਇੰਡੀਕੇਸ਼ਨਸ ਦੇ ਰਹੀ ਆ? ਕਿਉਂਕਿ ਇੰਡੀਆ ਦੇ ਵਿੱਚ ਚਾਹੇ ਹਰਦੀਪ ਪੁਰੀ ਦੀ ਲੇਟੈਸਟ ਸਟੇਟਮੈਂਟ ਹੋਵੇ, ਚਾਹੇ ਐਕਸਟਰਨਲ ਮਿਨਿਸਟਰੀ ਦੇ ਸਪੋਕਸਪਰਸਨ ਦੀ ਸਟੇਟਮੈਂਟ ਹੋਵੇ, ਉਹ ਤੋਂ ਇਹ ਲੱਗ ਰਿਹਾ ਕਿ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਦਬਾਅ ਬਹੁਤ ਆ ਟ੍ਰੇਡ ਨੂੰ ਲੈ ਕੇ ਵੀ। ਉਹ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹ ਸ਼ੋਅ ਕਰਾਂ ਕਿ ਮੈਂ ਇਸ ਦਬਾਅ ਦੇ ਥੱਲੇ ਦਬਣ ਵਾਲਾ ਨਹੀਂ, ਲਾਈਕ ਇੰਡੋਨੇਸ਼ੀਆ ਵਰਗੀ ਮੈਂ ਡੀਲ ਜਿਹੜੀ ਆ ਉਹ ਨਹੀਂ ਕਰਨੀ ਆ। ਤਾਂ ਦੂਜੇ ਪਾਸੇ ਉਹ ਚਾਈਨਾ ਦੇ ਨਾਲ ਹੁਣ ਪੀਸ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ। ਇਹ ਸਾਰੇ ਦੇ ਵਿੱਚੋਂ ਕੀ ਪੋਸੀਬਿਲਿਟੀਜ਼ ਅੱਗੇ ਜਿਹੜੀਆਂ ਭਵਿੱਖ ਦੇ ਵਿੱਚ ਨਿਕਲ ਸਕਦੀਆਂ, ਖਾਸ ਤੌਰ ਤੇ ਜਿਵੇਂ ਦੀ ਚਾਈਨਾ ਵੱਲ ਅਪਰੋਚ ਇੰਡੀਆ ਨੇ ਲਈ ਆ ਉਹਦੇ ਤੋਂ? ਦੇਖੋ, ਤੁਸੀਂ ਗਲਵਾਨ ਕਨਫਲਿਕਟ ਦੀ ਗੱਲ ਕੀਤੀ ਜਿਹੜੀ ਜੂਨ 2020 ਦੇ ਵਿੱਚ ਹੁੰਦਾ ਹੈ, ਲੇਕਿਨ ਇਹ ਜਿਹੜਾ ਭਾਰਤ ਨੇ ਆਪਣੀ ਫੋਰਨ ਪਾਲਿਸੀ ਤਾਂ ਇੱਕ ਤਰਫਾ ਕਰਕੇ ਬਲੰਡਰ ਕੀਤਾ ਹੀ ਕੀਤਾ ਹੈ, ਪਰ ਮਹਾ ਬਲੰਡਰ ਭਾਰਤ ਨੇ ਕੀਤਾ 5 ਅਗਸਤ 2019 ਨੂੰ, ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਵੀ ਐਜ਼ ਏ ਸਟੇਟ ਖਤਮ ਕੀਤਾ। ਔਰ ਉਹਦਾ ਇੱਕ ਵਰਸਟ ਪਾਰਟ ਜਿਹੜਾ ਕਿਤੇ ਵੀ ਇੰਡੀਅਨ ਮੀਡੀਆ ਜਾਂ ਸਾਡੇ ਲੈਵਲ ਦੇ ਜਿਹੜੇ ਜਰਨਲਿਸਟ ਯੂਟਿਊਬਰ ਵੀ ਨੇ ਉਹ ਵੀ ਜ਼ਿਕਰ ਨਹੀਂ ਕਰਦੇ, ਉਹ ਸੀ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣਾ। ਔਰ ਲਦਾਖ ਜਿਸ ਦੇ ਉੱਤੇ ਚਾਈਨਾ ਦਾ ਕਲੇਮ ਹੈ, ਔਰ ਅਮਿਤ ਸ਼ਾਹ ਦਾ ਪਾਰਲੀਮੈਂਟ 'ਚ ਖਲੋ ਕੇ ਕਹਿਣਾ ਜਿਹੜਾ ਲਦਾਖ ਯੂਨੀਅਨ ਟੈਰੀਟਰੀ ਦਾ ਮੈਪ ਇੰਡੀਆ ਨੇ ਵੀ ਬਣਾਇਆ ਹੈ, ਜਿਹਨੂੰ ਚਾਈਨਾ ਨੇ ਫੌਰਨ ਆਬਜੈਕਟ ਕੀਤਾ, ਉਹਦੇ 'ਚ ਅਕਸਾਈ ਚਿਨ ਦਾ ਇਲਾਕਾ ਜਿਹੜਾ ਕਿ ਆਲਮੋਸਟ 32,000 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿਹੜੀ ਚਾਈਨਾ ਨੇ 1962 'ਚ ਭਾਰਤ ਤੋਂ ਖੋਈ, ਉਸ ਅਕਸਾਈ ਚਿਨ ਨੂੰ ਲਦਾਖ ਯੂਨੀਅਨ ਟੈਰੀਟਰੀ ਦਾ ਹਿੱਸਾ ਦੱਸਿਆ ਗਿਆ। ਸੋ ਚਾਈਨਾ ਨੇ ਫੌਰਨ ਉਸ ਤੇ ਰਿਐਕਟ ਕੀਤਾ। ਔਰ ਇਹ ਜਿਹੜਾ ਜੋ ਗਲਵਾਨ 'ਚ ਹੋਇਆ ਹੈ, ਇਹ 5 ਅਗਸਤ 2019 ਦੀ ਇਹਨਾਂ ਦੇ ਵੱਡੇ ਬਲੰਡਰ ਦਾ ਨਤੀਜਾ ਸੀ। ਚਾਈਨਾ ਨੇ ਕਿਹਾ ਇਹ ਡਿਸਪਿਊਟਡ ਟੈਰੀਟਰੀ ਹੈ, ਯੂਨੀਲੈਟਰਲ ਚੇਂਜ ਕਰਨ ਦਾ ਕਿਸੇ ਨੂੰ ਹੱਕ ਨਹੀਂ। ਔਰ ਜੋ ਫਿਰ ਗਲਵਾਨ ਦੇ ਵਿੱਚ ਹੋਇਆ, ਔਰ ਅਸੀਂ ਦੇਖਦੇ ਹਾਂ ਕਿ ਫੋਲੋਇੰਗ ਪੀਰੀਅਡ ਅਗਲੇ 2 ਸਾਲ ਦੇ ਵਿੱਚ ਉਹ ਡੈਪਚੋਂਗ ਹੋਏ, ਡੈਪਸੋਂਗ ਹੋਏ, ਪੈਂਗੋਂਗ ਸੋ ਲੇਕ, ਜਿਹਨੂੰ ਸੋ ਲੇਕ ਨੂੰ ਕਹਿੰਦੇ ਨੇ ਚਾਈਨੀਜ਼ ਜ਼ਬਾਨ 'ਚ। ਔਰ ਇੱਕ ਜੇ ਸਟੈਪ ਮੈਂ 2019 ਤੋਂ ਵੀ ਪਿੱਛੇ ਜਾਵਾਂ, ਹਾਲਾਂਕਿ ਡੋਕਲਾਮ ਦੇ ਨਾਲ ਭਾਰਤ ਦਾ ਜਿਹੜਾ ਭੂਟਾਨ ਦਾ ਬਾਰਡਰ ਲੱਗਦਾ ਚਾਈਨਾ ਨਾਲ, ਡੋਕਲਾਮ ਰੀਜਨ 'ਚ ਭਾਰਤ ਦਾ ਨਹੀਂ ਲੱਗਦਾ, ਪਰ ਅਮਰੀਕਾ ਦੇ ਕਹਿਣ ਤੇ ਜਾਂ ਆਪਣੀ ਦਿਲਵਦੀ ਦੱਸਣ ਲਈ ਅਮਰੀਕਾ ਨੂੰ ਕਿ ਜੀ ਅਸੀਂ ਤੁਹਾਡੀ ਲੜਾਈ ਲੜਨ ਨੂੰ ਤਿਆਰ ਹਾਂ, ਡੋਕਲਾਮ ਦੇ ਵਿੱਚ ਵੀ ਆਲਮੋਸਟ 10 ਮਹੀਨੇ ਦੇ ਕਰੀਬ ਸਟੈਂਡ ਆਫ ਰਿਹਾ। ਨਤੀਜੇ ਦੇ ਤੌਰ ਤੇ ਚਾਈਨਾ ਨੇ ਉੱਥੇ ਆਪਣੇ ਪੱਕੇ ਤੰਬੂ ਲਾ ਕੇ, ਭੂਟਾਨ ਨੇ ਇੰਡੀਆ, ਕਿਉਂਕਿ ਭੂਟਾਨ ਦਾ ਇੰਡੀਆ ਨਾਲ ਸਮਝੌਤਾ ਹੈ, ਆਪਣੀ ਉਹ ਫੋਰਨ ਪਾਲਿਸੀ ਨਹੀਂ ਬਣਾ ਸਕਦੇ, ਉਹਨਾਂ ਦਾ ਡਿਪਲੋਮੈਟ ਜਿਹੜਾ ਉਹ ਦਿੱਲੀ ਵਾਲੇ ਹੀ ਡਿਸਾਈਡ ਕਰਦੇ ਨੇ। ਲੇਕਿਨ ਬੈਕਡੋਰ ਚੈਨਲ ਰਾਹੀਂ ਭੂਟਾਨ ਨੇ ਜਿਹੜਾ ਡੋਕਲਾਮ ਏਰੀਆ ਦੇ ਵਿੱਚ ਜਿਹੜਾ ਉਹਨਾਂ ਦਾ ਦਾਅਵਾ ਵੀ ਸੀ, ਉਹ ਵੀ ਉਹਨਾਂ ਨੇ ਛੱਡਿਆ। ਸੋ ਉਸ ਪੀਰੀਅਡ ਤੋਂ ਬਾਅਦ ਹੀ ਗਲਵਾਨ ਹੁੰਦਾ ਹੈ। ਔਰ ਉਸ ਤੋਂ ਬਾਅਦ ਭਾਰਤ ਨੂੰ ਰਿਅਲਾਈਜ਼ ਤਾਂ ਹੋ ਗਿਆ ਕਿ ਬਈ ਇਹ ਗਲਤੀ ਹੋਈ, ਫਿਰ ਰਸ਼ੀਆ ਦੇ ਪੈਰੀਂ ਪਏ। ਫਿਰ ਅਸੀਂ ਦੇਖਦੇ ਹਾਂ ਕਿ ਬਈ ਉਸ ਸਾਰੇ 'ਚ ਪੁਤਿਨ ਨੇ ਇਹਨਾਂ ਨੂੰ ਸੱਦਿਆ, ਉਹ ਸਾਰਾ ਪਾਰਟ ਕੀਤਾ। ਪਰ ਕਿਉਂਕਿ ਭਾਰਤ ਦੀ ਜਿਹੜੀ ਪੋਜੀਸ਼ਨ, ਜਿਹਨੂੰ ਅੰਗਰੇਜ਼ੀ ਦਾ ਇੱਕ ਫਰੇਜ਼ ਹੈ, ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਤੁਸੀਂ ਸਹਿ ਦੇ ਨਾਲ ਵੀ ਦੌੜ ਰਹੇ ਹੋ ਤੇ ਜਿਹੜਾ ਸਹਿ ਨੂੰ ਫੜਨ ਲਈ ਸ਼ਿਕਾਰੀ ਕੁੱਤੇ ਨੇ, ਤੁਸੀਂ ਉਹਨਾਂ ਦੇ ਵੀ ਸਾਥ ਦੇ ਰਹੇ ਹੋ। ਸੋ ਉਹਦਾ ਨਤੀਜਾ ਖਾਸ ਤੌਰ ਤੇ ਯੂਕਰੇਨ ਵਾਰ ਦੇ ਵੇਲੇ, ਔਰ ਜਿਸ ਗੱਲ ਨੇ ਅਮਰੀਕਾ ਨੂੰ ਸਭ ਤੋਂ ਜ਼ਿਆਦਾ, ਜਿਹੜਾ ਅੰਗਰੇਜ਼ੀ ਦੀ ਟਰਮ 'ਚ ਇਹਨਾਂ ਦੀ ਕਹਿਣਾ ਹੋਏ, ਪਿਸ ਆਫ ਕੀਤਾ, ਉਹ ਸੀ ਵੀ ਇਕੱਲਾ ਇਹ ਨਹੀਂ, ਭਾਰਤ ਦੀਆਂ ਆਪਣੀਆਂ ਨੀਡਸ ਜਿਹੜੀਆਂ ਨੇ, ਆਲਮੋਸਟ 38% ਆਇਲ ਨੀਡਸ ਭਾਰਤ ਦੀਆਂ ਉਹ ਰਸ਼ੀਆ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਇਹਦੇ ਬਾਵਜੂਦ ਕਿ ਸੈਂਕਸ਼ਨਸ ਰਸ਼ੀਆ ਤੇ ਸੀ, ਅਮਰੀਕਾ ਨੇ ਭਾਰਤ ਨੂੰ SU-400 ਖਰੀਦਣ ਦੀ ਵੀ ਇਜਾਜ਼ਤ ਦੇ ਦਿੱਤੀ ਰਸ਼ੀਆ ਤੋਂ। ਲੇਕਿਨ ਜਿਹੜਾ ਇਹਨਾਂ ਨੇ ਰਸ਼ੀਅਨ ਕਰੂਡ ਆਇਲ 20 ਟਾਈਮਸ ਮੋਰ ਬਾਏ ਕਰਕੇ ਆਪਣੀਆਂ ਰਿਫਾਈਨਰੀਜ਼ ਦੇ ਵਿੱਚ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵਾਪਸ ਵੇਚਿਆ, ਖੁਦ ਵੀ ਪੈਸੇ ਬਣਾਏ, ਰਸ਼ੀਆ ਦੀ ਇਕਨੋਮੀ ਨੂੰ ਵੀ ਐਨ ਟੌਪ ਤੇ ਲੈ ਗਏ। ਔਰ ਜਿਹੜੀਆਂ ਹੰਡਰਡਸ ਆਫ ਸੈਂਕਸ਼ਨਸ ਰਸ਼ੀਆ ਦੇ ਖਿਲਾਫ ਸੀ, ਉਹਨਾਂ ਨੂੰ ਜਿਹੜਾ ਇਨਇਫੈਕਟਿਵ ਕਰ ਦਿੱਤਾ ਹੈ। ਸੋ ਉਹ ਪਾਰਟ ਅਮਰੀਕਾ ਨੂੰ ਚੁੱਭਦਾ ਰਿਹਾ। ਔਰ ਹੁਣ ਜੇ ਅਸੀਂ
ਸੈਨੇਟ ਜਾਂ ਹਾਊਸ ਦੇ ਵਿੱਚ ਜਿਹੜਾ ਬਿੱਲ ਦੇਖਦੇ ਆ, ਇਹ ਵੀ ਉਹਦਾ ਨਤੀਜਾ ਹੈ, ਕਿਉਂਕਿ ਯੂਕਰੇਨ 'ਚ ਅਮਰੀਕਾ ਦੀ ਇਨਵੈਸਟਮੈਂਟ ਵੀ ਹੈ ਔਰ ਉਹਨਾਂ ਦੀ ਪ੍ਰੈਸਟੀਜ ਵੀ ਹੈ। ਬੇਸ਼ੱਕ ਟਰੰਪ ਨੇ ਸ਼ੁਰੂ ਦੇ ਪੀਰੀਅਡ 'ਚ ਕਹਿ ਕੇ ਜਾਨ ਛੁਡਾਈ ਕਿ ਵੀ ਇਹ ਮੇਰੀ ਵਾਰ ਨਹੀਂ ਹੈ, ਮੈਂ ਨਹੀਂ ਸੀ ਕਰਨੀ, ਇਹ ਬਾਈਡਨ ਦੀ ਗੱਲ ਹੈ। ਪਰ ਜੇ ਤੁਸੀਂ ਲੇਟੈਸਟ ਦੇਖੋਗੇ ਕਿ ਹੁਣ ਅਮਰੀਕਾ ਨੇ ਹੋਰ ਸੋਫਿਸਟੀਕੇਟ ਵੈਪਨ ਵਾਇਆ ਯੂਰਪ, ਜਿਵੇਂ ਤੁਸੀਂ ਨੈਟੋ ਚੀਫ ਦੇ ਆਉਣ ਦੀ ਗੱਲ ਕੀਤੀ ਹੈ, ਆਲਰੇਡੀ ਯੂਕਰੇਨ ਪਾਲਿਸੀ ਦੇ ਉੱਤੇ ਵੀ ਟਰੰਪ ਨੇ ਯੂ ਟਰਨ ਮਾਰਿਆ। ਔਰ ਇਹੀ ਪਾਰਟ ਅਸੀਂ ਦੇਖਦੇ ਹਾਂ ਵੀ ਭਾਰਤ ਪ੍ਰਤੀ ਜਿਹੜਾ ਰਵੱਈਆ ਅਮਰੀਕਾ ਦਾ ਹੈ, ਔਰ 20+ ਟਾਈਮਸ ਟਰੰਪ ਦਾ ਇਹ ਦਾਅਵਾ। ਔਰ ਇਹਦੇ 'ਚ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਜ਼ਰੂਰੀ ਹੈ ਡਿਸਕਸ ਕਰਨਾ, ਕਿ ਭਾਰਤ ਦਾ ਕਲੇਮ ਜਦੋਂ ਅਮਰੀਕਾ ਦੀ ਇਮੈਜੀਨੇਸ਼ਨ ਜਾਂ ਐਜ਼ ਅ ਬੁਲਵਾਕ ਚਾਈਨਾ ਦੇ ਅਗੇਂਸਟ ਸੀ, ਉਹਦੇ 'ਚ ਉਹਨਾਂ ਦੀ ਆਬਾਦੀ, ਉਹਨਾਂ ਦੀ ਓਪਨ ਡੈਮੋਕ੍ਰੈਟਿਕ ਸੁਸਾਇਟੀ, ਇਹ ਸਾਰੇ ਜਿਹਨੂੰ ਇੰਡੀਅਨਸ ਬੜੇ ਮਾਸਟਰ ਨੇ, ਇਹ ਬਿਰਤਾਂਤ ਉਹਨਾਂ ਨੇ ਦਿੱਤਾ ਹੈ। ਪਰ ਇਹ ਜਿਹੜੀ 4 ਰੋਜ਼ਾ ਮਿਸਲ ਡਰੋਨ ਵਾਰਫੇਅਰ ਹੋਈ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ 7, 8, 9, 10 ਨੂੰ, ਇਹਨੇ ਇੱਕ ਪਾਸੇ ਗਲਵਾਨ ਦੇ ਵੇਲੇ ਵੀਜ਼ਾ ਵੀ ਚਾਈਨਾ ਭਾਰਤ ਐਕਸਪੋਜ਼ ਹੋਇਆ ਸੀ ਵੀ ਇਹਨਾਂ ਦੇ ਪੱਲੇ ਉਹਦੇ 'ਚ ਕੋਈ ਬੁਲਟ ਫਾਇਰ ਨਹੀਂ ਸੀ ਹੋਈ, ਡੰਡਿਆਂ ਔਰ ਲੋਹੇ ਦੀਆਂ ਸਟਿਕਸ ਦੇ ਨਾਲ ਹੀ ਇਹਨਾਂ ਦੇ 20 ਬੰਦੇ, ਜਿਨ੍ਹਾਂ 'ਚ ਇਹਨਾਂ ਦੇ ਆਫੀਸਰ ਵੀ ਸੀ, ਔਰ 15 ਤੋਂ 20 ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਬਣਾਏ ਸੀ। ਦਾ ਜ਼ਿਕਰ ਨਹੀਂ ਹੁੰਦਾ, ਜਿਨ੍ਹਾਂ 'ਚ ਹਾਇਰ ਲੈਵਲ ਇਹਨਾਂ ਦੇ ਕਮਾਂਡਰ ਲੈਵਲ ਦੇ ਸੀ, ਜਿਹੜੇ ਚਾਈਨਾ ਨੇ ਬਾਅਦ 'ਚ ਵਾਪਸ ਕੀਤੇ। ਔਰ ਸੈਕੰਡਲੀ ਇਹ ਵੀ ਉਦੋਂ ਵੀ ਇਹ ਸਾਹਮਣੇ ਆਇਆ, ਔਰ ਅਮਰੀਕਨ ਸੈਨੇਟ ਦੇ ਵਿੱਚ ਇੰਟੈਲੀਜੈਂਸ ਕਮੇਟੀ ਦੀ ਹੀਅਰਿੰਗ ਸਾਹਮਣੇ ਆਇਆ ਕਿ ਈਵਨ ਉਸ ਪੀਰੀਅਡ 'ਚ ਵੀ ਅਮਰੀਕਾ ਨੇ ਇੰਡੀਆ ਨੂੰ ਚਾਈਨਾ ਨਾਲ ਸੰਬੰਧਿਤ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਸੀ। ਲੇਕਿਨ ਇਹਦੇ ਬਾਵਜੂਦ ਭਾਰਤ ਨੇ ਆਉਣ ਵਾਲੇ ਅਗਲੇ ਪੀਰੀਅਡ ਦੇ ਵਿੱਚ 4000 ਸਕੁਅਰ ਕਿਲੋਮੀਟਰ ਟੈਰੀਟਰੀ, ਇਹ ਗੱਲ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਹੈ RSS ਦਾ, ਉਹਦੀ ਸਟੇਟਮੈਂਟ ਹੈ, ਕਦੇ ਡਿਨਾਈ ਨਹੀਂ ਕੀਤਾ ਗਿਆ। ਔਰ ਇਸ ਖੌਫ ਦੇ ਵਿੱਚ ਵੀ ਇਹ ਰਹੇ कि मोदी ने कहा कि जी ना को आया, ना कोई गया, ना कोई घुसा, ना हमारा इलाका लिया, ना हमने किसी का लिया, इस किस्म दी स्टेटमेंट। सो पाकिस्तान दे नाल जिहड़ा टकराव होया, जिहदे च भारत दे राफेल्स दा डिगना, उस सारे दे विच इन्हां दी जिहड़ी मिलिटरी माइट सो कॉल्ड सी, ਉਹਦਾ ਵੀ ਜਲੂਸ ਨਿਕਲਿਆ। ਨਤੀਜੇ ਦੇ ਤੌਰ ਤੇ ਅਸੀਂ ਅਮਰੀਕਾ ਵੱਲੋਂ ਜਿਹੜੀ ਪੇਸ਼ਕਦਮੀ ਟੁਵਰਡਸ ਪਾਕਿਸਤਾਨ ਹੋਈ, ਕਿਉਂਕਿ ਤੁਸੀਂ ਇਨੀਸ਼ੀਅਲ ਇੰਟਰੋਡਕਸ਼ਨ ਜਿਹਦਾ ਜ਼ਿਕਰ ਕੀਤਾ ਹੋਇਆ ਹੈ, ਉਹਨੂੰ ਅਸੀਂ ਡੀਟੇਲ 'ਚ ਗੱਲ ਕਰਾਂਗੇ। ਸੋ ਮੈਂ ਸਮਝਦਾ ਵੀ ਇਸ ਵੇਲੇ ਭਾਰਤ ਪੂਰੀ ਤਰ੍ਹਾਂ, ਕਿਉਂਕਿ ਰਸ਼ੀਆ ਦੀ ਸਰਵਾਈਵਲ ਹੀ ਚਾਈਨਾ ਦੇ ਨਾਲ ਹੈ, ਚਾਈਨਾ ਦਾ ਉਹ ਛੋਟਾ ਭਰਾ ਬਣ ਗਿਆ। ਇਹੀ ਕਾਰਨ ਹੈ ਕਿ ਤੁਹਾਨੂੰ ਇਸ ਬ੍ਰਿਕਸ ਦੇ, ਭਾਵੇਂ ਉਹ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਈ ਹੈ, ਉਸ ਤੋਂ ਪਹਿਲਾਂ ਡਿਫੈਂਸ ਮਿਨਿਸਟਰਸ ਦੀ ਮੀਟਿੰਗ ਹੋਈ, ਜਦੋਂ ਰਾਜਨਾਥ ਸਿੰਘ ਪਹਿਲਗਾਮ ਦਾ ਮੁੱਦਾ ਐਡ ਕਰਨਾ ਚਾਹੁੰਦਾ ਸੀ, ਤੇ ਉਹਦੇ 'ਚ ਈਵਨ ਰਸ਼ੀਆ ਨੇ ਵੀ ਸਾਈਨ ਕੀਤੇ ਨੇ, ਜਿਹਦੇ 'ਚ ਬਲੋਚਿਸਤਾਨ 'ਚ ਇੰਟਰਫੇਰੈਂਸ ਦੀ ਗੱਲ ਹੈ, ਲੇਕਿਨ ਪਹਿਲਗਾਮ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ। ਉਹਦੇ ਤੋਂ ਵੀ ਇਹ ਸਾਹਮਣੇ ਆਇਆ ਕਿ ਭਾਈ ਹੁਣ ਈਵਨ ਰਸ਼ੀਆ ਨੇ ਵੀ ਭਾਰਤ ਦੀ ਇਸ ਕਿਸਮ ਦੀ ਜਿਹੜੀ ਡਿਊਲਸ਼ਿਪ ਹੈ ਜਾਂ ਡਿਊਐਲਿਟੀ ਹੈ, ਉਹਦੇ ਥੱਲੇ ਭਾਰਤ ਵੱਲ ਪਿੱਠ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਵੱਲ ਜਿਹੜੀ ਹੈ ਉਹਨਾਂ ਦੀ ਸਟੀਲ ਬਿੱਲ ਨੂੰ ਰਿਵਾਈਵ ਕਰਨਾ ਜਾਂ ਦੂਸਰਾ ਵਪਾਰਕ ਰਸਤਿਆਂ ਦੀ ਗੱਲ ਵੀ ਹੋ ਰਹੀ ਹੈ। ਰਸ਼ੀਆ, ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਰੇਲਵੇ ਲਾਈਨ ਜਿਹੜੀ ਔਰ ਆਇਲ ਪਾਈਪ ਦਾ ਜ਼ਿਕਰ ਵੀ ਹੋ ਰਿਹਾ ਹੈ। ਸੋ ਕੁੱਲ ਮਿਲਾ ਕੇ ਭਾਰਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਆਈਸੋਲੇਟਿਡ ਹੈ, ਔਰ ਵਿਦਨ ਸਾਊਥ ਏਸ਼ੀਆ ਬੰਗਲਾਦੇਸ਼ ਦਾ ਹੱਥਾਂ 'ਚੋਂ ਨਿਕਲਣਾ, ਬੰਗਲਾਦੇਸ਼ ਦਾ ਚਾਈਨਾ ਵੱਲ ਝੁਕਾਅ, ਈਵਨ ਮਾਲਦੀਵਜ਼ ਔਰ ਨੇਪਾਲ ਵਰਗੇ ਮੁਲਕ ਵੀ ਇਸ ਵੇਲੇ ਭਾਰਤ ਦਾ ਲੈ ਦੇ ਕੇ, ਜੇ ਤੁਸੀਂ ਇਹ ਪਹਿਲਗਾਮ ਨੂੰ ਲੈ ਕੇ ਦੇਖੋ ਤੇ 2 ਮੁਲਕਾਂ ਨੇ ਭਾਰਤ ਦੇ ਹੱਕ ਦੇ ਵਿੱਚ ਲਾਈਨ ਲਈ ਕਿ ਇਜ਼ਰਾਈਲ ਜਿਹੜਾ ਨੈਤਨਯਾਹੂ ਔਰ ਪੁਤਿਨ ਦੋਨੋਂ ਹੀ ਟਵਿਨ ਨੇ ਔਰ ਜੈਨੋਸਾਈਡ ਕਰਨ ਵਾਲੇ ਨੇ, ਦੂਸਰਾ ਅਫਗਾਨਿਸਤਾਨ। ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਮੁਲਕ ਨੇ ਵੀ, ਭਾਵੇਂ ਇਹਨਾਂ ਨੇ 59 ਮੈਂਬਰ ਪਾਰਲੀਮੈਂਟ ਔਰ ਦੂਸਰਿਆਂ ਦੇ ਡੈਲੀਗੇਸ਼ਨ ਭੇਜੇ, ਕੋਈ ਭਾਰਤ ਦੇ ਨਾਲ ਨਹੀਂ ਖੜਿਆ। ਸੋ ਪੋਲੀਟੀਕਲੀ ਆਈਸੋਲੇਸ਼ਨ ਹੈ, ਔਰ ਵਿਦਨ ਲੋਕਲ ਵੀ ਰੀਜਨਲ ਤੌਰ ਦੇ ਉੱਤੇ ਵੀ ਭਾਰਤ ਜਿਹੜਾ ਹੈ ਇਸ ਵੇਲੇ ਬਿਲਕੁਲ, ਜਿਹਨੂੰ ਪੰਜਾਬੀ 'ਚ ਕਹਿਣਾ ਹੋਏ, ਕਿ ਖੁੱਡੇ ਲੱਗਾ ਹੋਇਆ। ਡਾਕਟਰ ਸਾਹਿਬ, ਜਿਹੜੀ ਇਹ ਤੁਸੀਂ ਗੱਲ ਕੀਤੀ ਆ ਕਿ ਇੰਡੀਆ ਜਿਹੜਾ ਆ ਉਹ ਪੋਲੀਟੀਕਲੀ ਵੀ ਤੇ ਮਿਲੀਟੈਰਲੀ ਵੀ ਜਿਹੜਾ ਆ ਉਹ ਪੂਰੀ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ। ਭਾਵੇਂ ਇੰਡੀਆ ਨੇ ਮਤਲਬ ਹਮੇਸ਼ਾ ਇੱਕ ਮਤਲਬ ਅਸੀਂ ਦੇਖਿਆ ਯੂਰਪ ਦੇ ਵਿੱਚ ਵੀ ਇਹ ਬਾਜ਼ ਉਗੜੇ ਕਿ ਕਿਵੇਂ ਇੱਕ ਜਿਹੜੀ ਪੂਰੀ
ਪ੍ਰੋਪੇਗੈਂਡਾ ਮਸ਼ੀਨਰੀ ਆ ਸਟੈਬਲਿਸ਼ ਕੀਤੀ ਆ, ਜਿਹੜਾ ਫੇਕ ਨੈਰੇਟਿਵ ਆ ਉਹਨੂੰ ਫੈਲਾਉਣ ਦੇ ਲਈ। ਤੇ ਨਾਲ ਹੀ ਜਿਹੜਾ ਮਤਲਬ ਡਿਪਲੋਮੇਸੀ ਦੇ ਵਿੱਚ ਵੀ ਇੰਡੀਆ ਹਮੇਸ਼ਾ ਇਹ ਗੱਲ ਕਹਿੰਦਾ ਸੀ ਕਿ ਅਸੀਂ ਪਾਕਿਸਤਾਨ ਨਾਲੋਂ ਸਟਰੋਂਗ ਆ ਜਾਂ ਦੁਨੀਆ ਦੇ ਵਿੱਚ ਇੱਕ ਵੱਡੀ ਪਾਵਰ ਆ। ਪਰ ਇਸ ਵਾਰ ਦੀ ਟਕਰਾਅ ਤੋਂ ਬਾਅਦ ਮਿਲਟਰੀ ਦੇ ਪੱਧਰ ਤੇ ਵੀ ਇੰਡੀਆ ਐਕਸਪੋਜ਼ ਹੋਇਆ ਤੇ ਨਾਲ ਪੋਲੀਟੀਕਲੀ ਵੀ ਹੋਇਆ। ਪਰ ਉਸ ਦੇ ਨਾਲ ਜਿਹੜਾ ਪਾਕਿਸਤਾਨ ਨੂੰ ਤੁਸੀਂ ਇੱਕ ਵਰਡ ਯੂਜ਼ ਕੀਤਾ ਕਿ ਪਾਕਿਸਤਾਨ ਇੱਕ ਮਤਲਬ ਇੱਕ ਵੱਡੀ ਪਾਵਰ ਦੇ ਰੂਪ ਦੇ ਵਿੱਚ ਉੱਭਰਿਆ ਆ ਇਹ ਸਾਰੇ ਦੌਰ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ। ਤਾਂ ਪਰ ਇੱਕ ਪਾਸੇ ਪਾਕਿਸਤਾਨ ਦੀ ਜੇ ਅਸੀਂ ਡੋਮੈਸਟਿਕ ਪੋਲਿਟਿਕਸ ਦੇਖੀਏ ਉਹ ਬੜੀ ਮਤਲਬ ਉੱਥੇ ਜਿਹੜੀ ਸਿਚੁਏਸ਼ਨ ਆ ਕੋਈ ਸਾਜ਼ਗਾਰ ਨਹੀਂ ਆ। ਪਰ ਜੇ ਮਿਲਟਰੀ ਦੇ ਪੱਖ ਤੋਂ ਦੇਖਣਾ ਹੋਵੇ ਜਾਂ ਫੋਰਨ ਰਿਲੇਸ਼ਨਸ ਦੇ ਪੱਖ ਤੋਂ ਦੇਖਣਾ ਹੋਵੇ ਤਾਂ ਪਾਕਿਸਤਾਨ ਨੇ ਕਾਫੀ ਵਧੀਆ ਜਿਹੜਾ ਪਰਫਾਰਮ ਕੀਤਾ ਅਗੇਂਸਟ ਇੰਡੀਆ ਖਾਸ ਤੌਰ ਤੇ। ਇਹ ਸਾਰੇ ਦੇ ਵਿੱਚੋਂ ਜਿਹੜਾ ਹਾਈਬਰਨੇਸ਼ਨ ਦਾ ਪੀਰੀਅਡ ਸੀ ਜਾਂ ਬੁਸ਼ ਨੇ ਜਿਹੜੀ ਉਹ ਪਾਲਿਸੀ ਲੈ ਕੇ ਆਇਆ ਬੁਸ਼, ਉਸ ਤੋਂ ਬਾਅਦ ਇਹ ਵੀ ਹੁਣ ਆਰਟੀਕਲਸ ਆ ਰਹੇ ਆ ਕਿ ਉਹ ਜਿਹੜੀ ਪਾਲਿਸੀ ਆ ਉਹਦੇ 'ਚ ਵੀ ਵੱਡਾ ਸ਼ਿਫਟ ਆ ਰਿਹਾ। ਮਤਲਬ ਡੋਨਲਡ ਟਰੰਪ ਦੇ ਇੱਕ ਅਮਰੀਕਨ ਪ੍ਰੈਜ਼ੀਡੈਂਟ ਦੇ ਵੱਲੋਂ ਮਤਲਬ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਕਿ ਆਸਿਫ ਮੁਨੀਰ ਪਹਿਲੇ ਜਿਹੜੇ ਮਿਲਟਰੀ ਚੀਫ ਆ ਜਿਹਨੂੰ ਜਿਹੜਾ US ਦੇ ਪ੍ਰੈਜ਼ੀਡੈਂਟ ਨੇ ਸਟੇਟ ਜਿਹੜਾ ਇਨਵਾਈਟ ਆ ਉਹ ਇਸ ਤਰੀਕੇ ਦੇ ਨਾਲ ਵਾਈਟ ਹਾਊਸ ਦੇ ਵਿੱਚ ਦਿੱਤਾ ਹੋਵੇ। ਤੇ ਇਹ ਸਾਰਾ ਕੁਝ ਜਿਹੜਾ ਆ ਜਿੱਥੇ ਇੱਕ ਪਾਸੇ ਹੋ ਰਿਹਾ ਮਤਲਬ ਤੇ ਪਾਕਿਸਤਾਨ ਜਿਹੜਾ ਖੁੱਲ੍ਹ ਕੇ ਮਤਲਬ ਜਿਹਨੇ ਚਾਈਨਾ ਦੀ ਵੈਪਨਰੀ ਯੂਜ਼ ਕੀਤੀ ਇੰਡੀਆ ਦੇ ਖਿਲਾਫ ਤੇ ਖੁੱਲ੍ਹ ਕੇ ਜਿਹੜਾ ਇਸ ਟਾਈਮ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਚਾਹੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਆ ਉਹਦਾ ਇੱਕ ਇੰਪੋਰਟੈਂਟ ਪਾਰਟਨਰ ਵੀ ਆ ਪਾਕਿਸਤਾਨ, ਜਿਹੜਾ ਅਮਰੀਕਾ ਦੇ ਲਈ ਚੈਲੰਜ ਵੀ ਆ। ਮਤਲਬ ਇਹ ਸਾਰਾ ਕੁਝ ਪਾਕਿਸਤਾਨ ਖੁੱਲ੍ਹੇ ਰੂਪ 'ਚ ਚਾਈਨਾ ਦੀ ਵੀ ਸਪੋਰਟ ਕਰ ਰਿਹਾ, ਉਹਨਾਂ ਦਾ ਸਪੋਰਟ ਲੈ ਵੀ ਰਿਹਾ। ਪਰ ਫਿਰ ਵੀ ਅਮਰੀਕਾ ਜਿਹੜਾ ਆ ਉਹ ਦੇਖਣ 'ਚ ਆਇਆ ਕਿ ਇੰਡੀਆ ਨਾਲੋਂ ਵੱਧ ਟਿਲਟ ਇੱਕੋ ਦਮ ਪਾਕਿਸਤਾਨ ਵੱਲ ਹੋਇਆ ਆ। ਤਾਂ ਇਹ ਸਾਰੀ ਦੀ ਵਜ੍ਹਾ ਤੁਸੀਂ ਕੀ ਸਮਝ ਰਹੇ ਹੋ ਤੇ ਇਹਦੇ ਕੀ ਪ੍ਰਭਾਵ ਜਿਹੜੇ ਆ ਉਹ ਅਗਲੇ ਸਮੇਂ ਦੇ ਵਿੱਚ ਇਸ ਸਾਰੇ ਖਿੱਤੇ ਤੇ ਪੈ ਸਕਦੇ ਆ? ਦੇਖੋ, ਫੌਜੀ ਟਰਮਸ ਦੇ ਵਿੱਚ ਇੱਕ ਲਫ਼ਜ਼ ਯੂਜ਼ ਹੁੰਦਾ ਹੈ ਜਨਰਲ ਜੋਗਰਾਫੀਆ। ਹੁਣ ਜਨਰਲ ਜੋਗਰਾਫੀਆ ਜਦੋਂ ਵੀ ਕਿਸੇ ਜੰਗ ਦੀ ਗੱਲ ਹੁੰਦੀ ਹੈ ਜਾਂ ਕਿਸੇ ਖਿੱਤੇ ਦੀ ਲੋਕੇਸ਼ਨ ਦੀ ਗੱਲ ਹੁੰਦੀ ਹੈ ਕਿਹਾ ਜਾਂਦਾ ਵੀ ਇੱਕ ਤਾਂ ਫੌਜਾਂ ਜਿੱਤਦੀਆਂ ਨੇ ਵੀ ਕਿਹੜਾ ਉਹਦਾ ਕਾਬਲ ਜਨਰਲ ਹੈ, ਉਹਦੀ ਕੀ ਕਮਾਂਡ ਹੈ। ਪਰ ਦੂਸਰਾ ਪਾਵਰਫੁਲ ਕਿਸੇ ਵੀ ਜਿੱਤ ਜਾਂ ਹਾਰ ਦੇ ਲਈ ਜਨਰਲ ਜੋਗਰਾਫੀਆ ਹੁੰਦਾ ਹੈ। ਜਿਵੇਂ ਅਸੀਂ ਮਾਸਕੋ ਦੇ ਲੈਵਲ ਦੀ ਗੱਲ ਕੀਤੀ ਕਿ ਨੈਪੋਲੀਅਨ ਵੀ ਫਸਿਆ, ਨਾਜ਼ੀ ਵੀ ਫਸੇ ਕਿਉਂਕਿ ਵੈਦਰ ਕੋਲਡ ਹੁੰਦਾ ਹੈ, ਉੱਥੇ ਜਾ ਕੇ ਫਸ ਗਏ, ਬੈਕ ਲਾਈਨ ਕੱਟੀ ਗਈ, ਸਪਲਾਈ ਲਾਈਨ ਕੱਟੀ ਗਈ ਔਰ ਉਹਨਾਂ ਨੇ ਗੁਰਿਲਾ ਵਾਰਫੇਅਰ ਰਾਹੀਂ ਉਹਨਾਂ ਨੂੰ ਡਿਫੀਟ ਕੀਤਾ। ਜੇ ਤੁਸੀਂ ਪਾਕਿਸਤਾਨ ਦੀ ਜਿਓਗ੍ਰਾਫੀਕਲ ਲੋਕੇਸ਼ਨ ਦੇਖੋ ਤੇ ਉਹ ਗੇਟਵੇ ਹੈ ਟੂ ਦਾ ਸੈਂਟਰਲ ਏਸ਼ੀਆ, ਉਹਦੀ ਇੱਕ ਵੱਡੀ ਅਹਿਮੀਅਤ ਹੈ। ਅਫਗਾਨਿਸਤਾਨ ਜਿਹੜਾ ਹਮੇਸ਼ਾ ਹੀ ਟਰਬਲ ਸਪੌਟ ਰਿਹਾ ਥਰੂ ਆਊਟ ਹਿਸਟਰੀ, ਉਸ ਨੂੰ ਕੰਟੇਨ ਕਰਨ ਲਈ ਵੀ ਜਿਹੜਾ ਹਮੇਸ਼ਾ ਪਾਕਿਸਤਾਨ ਦਾ ਰੋਲ ਅਸੀਂ ਦੇਖਦੇ ਹਾਂ ਕਿਉਂਕਿ ਅਮਰੀਕਾ ਦੀ ਡੀਪ ਸਟੇਟ ਜਿਹਨੂੰ ਕਿਹਾ ਜਾਂਦਾ ਹੈ ਉਹ ਮੱਚ ਮੋਰ ਕੰਫਰਟੇਬਲ ਪਾਕਿਸਤਾਨ ਦੇ ਨਾਲ ਹੈ ਜਾਂ ਰਹੀ ਹੈ ਪਹਿਲਾਂ ਤੋਂ ਹੀ। ਉਹਨਾਂ ਦੀ ਮਿਲਟਰੀ ਟ੍ਰੇਨਿੰਗ ਪੈਟਰਨ ਹੁਣ ਤੱਕ ਜਦੋਂ ਥੋੜਾ ਬਹੁਤ ਉਹ ਚਾਈਨਾ ਵੱਲ ਟਿਲਟ ਕੀਤੇ ਨੇ, ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਸ 4 ਰੋਜ਼ਾ ਜਿਹੜਾ ਟਕਰਾਅ ਸੀ ਉਹਦੇ 'ਚ ਚਾਈਨੀਜ਼ ਵੈਪਨਰੀ ਜਾਂ ਉਹਨਾਂ ਦੀਆਂ ਲੌਜਿਸਟਿਕਸ ਯੂਜ਼ ਹੋਈਆਂ। ਅਦਰਵਾਈਜ਼ ਜਿਵੇਂ ਇੰਡੀਆ ਦੀ ਮਿਲਟਰੀ ਸਾਜ਼ੋ ਸਮਾਨ ਔਰ ਦੂਜਾ 80% ਸੋਵੀਅਤ ਯੂਨੀਅਨ ਦਾ ਰਸ਼ੀਆ ਦਾ ਹੈ, ਇਵੇਂ ਹੀ ਜਿਹੜਾ ਪਾਕਿਸਤਾਨ ਦਾ ਅਮਰੀਕਾ ਪ੍ਰਤੀ ਰਹੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਦੇ ਨਾਲ ਪਾਕਿਸਤਾਨ ਦੀ ਜਿਹੜੀ ਜੇ ਇੰਡੀਆ ਦੀ ਰਾਹ ਏਜੰਸੀ ਸਟੇਟ ਆਫ ਦਾ ਆਰਟ ਪਰਫਾਰਮੈਂਸ KGB ਦੇ ਪੈਟਰਨ ਤੇ ਹੈ ਉਹਨਾਂ ਦੀ, ਇਸੇ ਤਰ੍ਹਾਂ ਪਾਕਿਸਤਾਨ ਦੀ ISI ਜਿਹੜੀ ਹੈ ਉਹ CIA ਦੇ ਪੈਟਰਨ ਤੇ ਹੈ। ਔਰ ਆਲਮੋਸਟ 10 ਸਾਲ ਜਿਹੜਾ ਹੈ ਜਦੋਂ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਦੀ ਫੌਜ ਆਈ ਔਰ ਪਹਿਲੇ 2-3 ਸਾਲ ਤਾਂ ਅਮਰੀਕਾ ਨੇ ਇਗਨੋਰ ਕੀਤਾ, ਪਰ ਫਿਰ ਉਹਨਾਂ ਨੇ ਵੱਡੇ ਸੈਂਟਰ ਪਿਸ਼ਾਵਰ ਔਰ ਦੂਸਰੇ ਔਰ ਇਹ ਜਿਹੜਾ ਮੁਜਾਹਿਦੀਨ ਲਫ਼ਜ਼ ਹੋਲੀ ਵਾਰੀਅਰ ਜਾਂ ਮਜ਼ਹਬ ਨੂੰ ਵਿੱਚ ਲੈ ਕੇ ਆਣਾ ਲੜਨ ਦੇ, ਔਰ ਜਿਹੜਾ ਜਿਹਨੂੰ ਬਾਅਦ ਇਹਨਾਂ ਨੇ ਖੁਦ ਹੀ ਇਸਲਾਮਿਕ ਫੰਡਾਮੈਂਟਲਿਜ਼ਮ ਕਿਹਾ, ਇਹ ਇਹਨਾਂ ਨੇ ਖੜਾ ਕੀਤਾ। ਔਰ ਪਾਕਿਸਤਾਨ ਹੀ ਉਹ ਮੁਕਾਮ ਸੀ ਜਿੱਥੇ ਇਹ ਸਾਰੀ ਘਾੜਤ ਘੜੀ ਗਈ। ਔਰ ਅਸੀਂ ਦੇਖਦੇ ਹਾਂ ਕਿ 1979 ਤੋਂ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਆਇਆ 1999 ਤੱਕ ਪਹੁੰਚਦੇ ਹਾਂ, 10 ਸਾਲ ਦੇ ਵਿੱਚ ਜਿਹੜਾ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ ਔਰ ਅਮਰੀਕਾ ਓਨਲੀ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ। ਇਹ ਵੱਖਰੀ ਕਹਾਣੀ ਹੈ ਕਿ ਅਮਰੀਕਾ ਨੇ ਅਬੈਂਡਨ ਕੀਤਾ ਤਾਲਿਬਾਨ ਨੂੰ ਵੀ ਦੂਜਿਆਂ ਨੂੰ ਵੀ। 9/11 ਹੋਇਆ ਔਰ ਪੋਸਟ 9/11 ਫਿਰ ਜਦੋਂ 20 ਸਾਲ ਨੈਟੋ ਫੋਰਸਿਸ ਉੱਥੇ ਰਹੀਆਂ, ਇਹਨੂੰ ਤੁਸੀਂ ਪਾਕਿਸਤਾਨ ਦੀ ਡਿਪਲੋਮੈਟਿਕ ਸਕਸੈਸ ਕਹੋ, ਉਹਨਾਂ ਦੀ ਡਬਲ ਕ੍ਰਾਸਿੰਗ ਕਹੋ ਕਿ ਇੱਕ ਪਾਸੇ 9-10 ਸਾਲ ਉਹਨਾਂ ਨੇ
ਜਿਹੜਾ ਉਹ ਐਬਟਾਬਾਦ ਦੇ ਨੇੜੇ ਹੀ ਜਿਹੜਾ ਉਸਾਮਾ ਵੀ ਉੱਥੇ ਹੀ ਬੈਠਾ ਸੀ, ਔਰ ਅਮਰੀਕਾ ਦੇ ਨਾਲ ਵੀ ਜਾਂ ਨੈਟੋ ਦੇ ਨਾਲ ਵੀ ਉਹਨਾਂ ਦੇ ਸਬੰਧ ਚੰਗੇ ਰਹੇ ਦੇ ਬਾਵਜੂਦ ਜਦੋਂ ਉਸਾਮਾ ਮਾਰਿਆ ਵੀ ਗਿਆ, ਅਮਰੀਕਾ ਨੇ ਕੋਈ ਇਸ ਕਿਸਮ ਦੀ ਲਾਈਨ ਪਾਕਿਸਤਾਨ ਪ੍ਰਤੀ ਨਹੀਂ ਲਈ ਕਿ ਜੀ ਤੁਸੀਂ ਸਾਨੂੰ ਡਬਲ ਕ੍ਰਾਸ ਕੀਤਾ। ਇਨਸਾਈਡ ਹਿਲਰੀ ਕਲਿੰਟਨ, ਦੂਜੇ ਤੀਜੇ ਕਿਸੇ ਨੇ ਐਪੀ ਸੈਂਟਰ ਕਿਹਾ, ਕਿਸੇ ਨੇ ਇਹ ਕਿਹਾ ਕਿ ਜੀ ਜੇ ਸਨੇਕ ਪਾਲੋਗੇ ਤੇ ਇੱਕ ਦਿਨ ਸਨੇਕ ਤੁਹਾਨੂੰ ਵੀ ਵੱਢੇਗਾ। ਇਦਾਂ ਦੇ ਫਰੇਜ਼ ਪੋਲੀਟੀਕਲੀ ਯੂਜ਼ ਹੋਏ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਅਮਰੀਕਨ ਪਾਲਿਸੀ ਮੇਕਰਸ ਨੇ, ਬੇਸ਼ੱਕ ਬਾਹਰਾ ਤੌਰ ਤੇ ਜਿਵੇਂ ਮੈਂ ਕਿਹਾ ਵੀ ਇੰਡੀਆ ਨੂੰ ਜਦੋਂ ਅਸੀਂ ਡੀ ਹਾਈਫਨੇਟ ਕਹਿੰਦੇ ਹਾਂ ਕਿ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਹਾਈਫਨ ਸੀ ਕਿ ਜੋ ਕੁਝ ਉਹਨਾਂ ਨੇ ਪਾਕਿਸਤਾਨ ਨੂੰ ਦੇਣਾ ਅੱਧ ਪਜੱਧ ਡੀਲ ਕਰਕੇ ਇੰਡੀਆ ਨੂੰ ਵੀ ਦਿੰਦੇ ਸੀ। ਸੋ ਜਿਹੜੀ ਡੀ ਹਾਈਫਨੇਟਡ ਲਾਈਨ ਸੀ ਔਰ ਇੰਡੀਆ ਨੂੰ ਐਜ਼ ਏ ਸਪੈਸ਼ਲ ਬਾਡੀ, ਐਜ਼ ਏ ਬੁਲਵਾਕ ਲਫ਼ਜ਼ ਜਿਹੜਾ ਇਹਨਾਂ ਦੇ ਪਾਲਿਸੀ ਮੇਕਰ ਯੂਜ਼ ਕਰਦੇ ਨੇ, ਜੋ ਚਾਈਨਾ ਦੇ ਖਿਲਾਫ ਵਰਤਣਾ ਚਾਹੁੰਦੇ ਸੀ, ਉਹਦੀ ਟੋਟਲ ਇਨਫੈਕਟਿਵਨੈਸ ਤੋਂ ਬਾਅਦ ਮੈਂ ਸਮਝਦਾ ਹਾਂ ਵੀ ਅਮਰੀਕਨ ਪੈਂਟਾਗਨ, ਉਹਨਾਂ ਦੀ ਡੀਪ ਸਟੇਟ, ਉਹਨਾਂ ਨੇ ਦੇਖਿਆ ਕਿ ਪਾਕਿਸਤਾਨ ਦੇ ਨਾਲ, ਔਰ ਤੁਸੀਂ ਇਹ ਦੇਖੋਗੇ ਵੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੇਸ਼ੱਕ ਹੋਸਟ ਵਾਈਟ ਹਾਊਸ ਨੇ ਅਯੂਬ ਖਾਨ ਨੂੰ ਵੀ ਕੀਤਾ, ਹੋਸਟ ਜ਼ਿਆਉਲ ਹਕ ਨੂੰ ਵੀ ਕੀਤਾ, ਪਰਵੇਜ਼ ਮੁਸ਼ਰਫ ਨੂੰ ਵੀ ਕੀਤਾ, ਪਰ ਉਦੋਂ ਜਦੋਂ ਉਹ ਪ੍ਰੈਜ਼ੀਡੈਂਟ ਵੀ ਬਣ ਚੁੱਕੇ ਸੀ ਫੌਜੀ ਚੀਫ ਦੇ ਨਾਲ। ਇਹ ਪਹਿਲੀ ਵਾਰ ਹੋਇਆ ਕਿ ਇੱਕ ਫੌਜੀ ਚੀਫ, ਔਰ ਉਹ ਵੀ ਪਹਿਲਗਾਮ ਤੋਂ ਕੁਝ ਹਫ਼ਤਿਆਂ ਬਾਅਦ, ਜਦੋਂ ਕਿ ਜੇ ਤੁਸੀਂ ਇੰਡੀਆ ਦਾ ਨੈਰੇਟਿਵ ਦੇਖੋ ਤਾਂ ਉਹਨਾਂ ਨੇ ਆਸਮ ਮੁਨੀਰ ਨੂੰ ਇੱਕ ਡੈਵਲ ਬਣਾ ਕੇ ਪੇਸ਼ ਕੀਤਾ ਹੋਇਆ ਸੀ, ਕਿਉਂਕਿ ਇਸ ਟਕਰਾਅ ਤੋਂ ਪਹਿਲਾਂ ਆਸਮ ਮੁਨੀਰ ਦੀ ਇੱਕ ਸਟੇਟਮੈਂਟ ਸੀ ਟੂ ਨੇਸ਼ਨ ਥਿਊਰੀ ਦੇ ਉੱਤੇ, ਔਰ ਦੂਸਰਾ ਔਰ ਉਹਨੇ ਕਿਹਾ ਸੀ ਵੀ ਹੁਣ ਇਹ ਪਹਿਲੀ ਵਾਲੀ ਪਾਲਿਸੀ ਨਹੀਂ ਹੋਏਗੀ, ਅਸੀਂ ਰਿਵੈਂਜ ਲਵਾਂਗੇ। ਲੇਕਿਨ ਇਹਦੇ ਬਾਵਜੂਦ ਕੱਲਾ ਹੋਸਟ ਹੀ ਨਹੀਂ ਕੀਤਾ, 1 ਘੰਟੇ ਦੀ ਮੀਟਿੰਗ ਤੋਂ ਬਾਵਜੂਦ 2-2.5 ਘੰਟੇ, ਔਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ 2 ਵਾਰ ਜਿਹੜੀ ਟ੍ਰਿਬਿਊਟ ਦਿੱਤੀ ਆਸਮ ਮੁਨੀਰ ਨੂੰ, ਇਹ ਗ੍ਰੇਟ ਜਨਰਲ, ਇਹ ਗ੍ਰੇਟ ਹਿਊਮਨ ਬੀਇੰਗ, ਦੂਸਰਾ ਔਰ ਇਨਸਾਈਡ ਕੀ ਹੈ ਵੀ ਡੋਂਟ ਨੋ। ਲੇਕਿਨ ਇੱਕ ਸਾਲ ਦਾ ਵੀ ਧਿਆਨ ਰਹੇ ਕਿ ਪਾਕਿਸਤਾਨ ਲਗਭਗ 57 ਜਿਹੜੇ ਇਸਲਾਮਿਕ ਮੁਲਕ ਨੇ ਉਹਨਾਂ ਚੋਂ ਇੱਕੋ ਇੱਕ ਮੁਲਕ ਹੈ ਜਿਹੜਾ ਨਿਊਕਲੀਅਰ ਪਾਵਰ ਹੈ, ਔਰ ਜਿਉਂ ਹੀ ਪਾਕਿਸਤਾਨ ਦਾ ਫੌਜੀ ਚੀਫ ਇੱਥੇ ਬੈਠਦਾ ਆ ਕਿ 2-3 ਦਿਨ ਬਾਅਦ ਈਰਾਨ ਦੇ ਉੱਤੇ ਜਿਹੜਾ ਇਜ਼ਰਾਈਲੀ ਸਟ੍ਰਾਈਕ ਹੁੰਦੀ ਹੈ, ਔਰ ਅਮਰੀਕਾ ਦੇ B-2 ਬੰਬਰ ਵੀ ਉੱਥੇ ਜਾਂਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਆਸਮ ਮੁਨੀਰ ਦਾ ਜਾਂ ਪਾਕਿਸਤਾਨ ਦਾ ਰੋਲ ਮੈਂ ਵੀਜ਼ਾ ਵੀ ਇੰਡੀਆ ਉਹਨਾਂ ਨੇ ਕੈਲਕੂਲੇਟ ਨਹੀਂ ਕੀਤਾ, ਇਸਲਾਮਿਕ ਵਰਲਡ ਦੇ ਹਵਾਲੇ ਨਾਲ ਵੀ, ਈਰਾਨ ਦੇ ਨਾਲ ਰਿਲੇਸ਼ਨਸ਼ਿਪ ਦੇ ਹਵਾਲੇ ਨਾਲ ਵੀ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਗੱਲ, ਕਿਉਂਕਿ ਅਮਰੀਕਾ ਨੂੰ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ ਕਿ ਜਿਉਂ-ਜਿਉਂ ਅਮਰੀਕਾ ਦਾ ਝੁਕਾਅ ਬਹੁਤ ਜ਼ਿਆਦਾ ਇੰਡੀਆ ਵੱਲ ਹੋ ਰਿਹਾ ਸੀ, ਪਾਕਿਸਤਾਨ ਬੜੀ ਤੇਜ਼ੀ ਦੇ ਨਾਲ ਚਾਈਨਾ ਵੱਲ ਜਾ ਰਿਹਾ ਸੀ, ਔਰ ਸ਼ਾਇਦ ਅਮਰੀਕਾ ਉਹਦੇ 'ਚ ਸਟਾਪ ਵੀ ਲਾਉਣਾ ਚਾਹੁੰਦਾ ਹੈ ਕਿ ਅਮਰੀਕਾ ਬਿਲਕੁਲ ਚਾਈਨਾ ਡਿਪੈਂਡੈਂਟ ਨਾ ਹੋਏ। ਔਰ ਸੈਕੰਡਲੀ ਇਹ ਸਾਰੇ ਪੀਰੀਅਡ ਦੇ ਵਿੱਚ ਤੁਹਾਨੂੰ ਜੇ ਤੁਸੀਂ ਮਾਰਕ ਰੂਬੀਓ ਔਰ ਟਰੰਪ ਦੀਆਂ ਸਟੇਟਮੈਂਟਸ ਦੇਖੋ, ਜਦੋਂ ਉਹ ਸੀਜ਼ ਫਾਇਰ ਕਰਾਉਣ ਦੀ ਗੱਲ ਵੀ ਕਰਦੇ ਨੇ, ਨਾਲ ਹੀ ਕਸ਼ਮੀਰ ਦੇ ਮਸਲੇ ਦਾ ਜ਼ਿਕਰ ਵੀ ਹੋਇਆ, ਔਰ ਇਹ ਕਿਹਾ ਗਿਆ ਕਿ ਕਿਸੇ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਹੋਏਗੀ। ਸੋ ਇੱਕ ਗੱਲ ਦਾ ਧਿਆਨ ਰਿਹਾ ਕਿ 5 ਅਗਸਤ 2019 ਨੂੰ ਜਦੋਂ ਕਿ ਕਸ਼ਮੀਰ ਨੂੰ ਇੰਡੀਆ ਨੇ ਮੁਕੰਮਲ ਤੌਰ ਤੇ ਐਨੈਕਸ ਕਰਕੇ ਆਰਟੀਕਲ 370 ਖਤਮ ਕਰਕੇ ਸੂਬੇ ਦਾ ਰੁਤਬਾ ਵੀ ਖਤਮ ਕਰ ਦਿੱਤਾ ਸੀ, ਟਰੰਪ ਦੀ ਪ੍ਰੈਜ਼ੀਡੈਂਸੀ ਸੀ, ਅਮਰੀਕਾ ਨੇ ਕੋਈ ਰਿਐਕਟ ਨਹੀਂ ਸੀ ਕੀਤਾ। ਲੇਕਿਨ ਹੁਣ ਜੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦਾ ਸੈਕਟਰੀ ਆਫ ਸਟੇਟ ਉਸ ਨੂੰ ਨਿਊਟਰਲ ਥਾਂ ਤੇ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦਾ ਹੈ, ਤੇ ਇਹ ਮੈਨੂੰ ਇਸ ਤੋਂ ਲੱਗਦਾ ਵੀ ਪਾਕਿਸਤਾਨ ਦਾ ਇਹ ਮੌਕਫ ਜਿਹੜਾ ਸੀ ਕਿ ਭਾਈ ਕਸ਼ਮੀਰ ਬੋਨ ਆਫ ਕੰਟੈਂਸ਼ਨ ਹੈ, ਇਹਦਾ ਹੱਲ ਕਰੋ, ਇਹ ਵੀ ਅਮਰੀਕਾ ਨੇ ਆਪਣੇ ਜਿਹੜਾ ਹੈ ਉਹ ਰਡਾਰ ਦੇ ਉੱਤੇ ਲਿਆਂਦਾ। ਸੋ ਕੁੱਲ ਮਿਲਾ ਕੇ ਇੱਕ ਫੈਕਟਰ ਇਹਦੀ ਸਾਡੇ ਕਿਉਂਕਿ ਕੌਮੀ ਨਜ਼ਰੀਏ ਤੋਂ ਬੜਾ ਇੰਪੋਰਟੈਂਟ ਹੈ ਇਸ ਗੱਲ ਨੂੰ ਸਮਝਣਾ ਕਿ ਵੀ ਇਹ ਜਿਹੜਾ ਸਾਰਾ ਕਨਫਲਿਕਟ ਇੰਡੀਆ ਪਾਕਿਸਤਾਨ ਦਾ ਜਾਂ ਜੀਓ ਪੋਲੀਟੀਕਲ ਹੈ, ਉਹਦੇ ਸਿੱਖ ਫੈਕਟਰ ਕਿੱਥੇ ਲਾਈ ਕਰਦੇ। ਸੋ ਮੈਂ ਸਮਝਦਾ ਵੀ ਉਹਦੇ 'ਚ ਖਾਸ ਤੌਰ ਤੇ 4 ਰੋਜ਼ਾ ਇਸ ਕਨਫਲਿਕਟ ਦੇ ਵਿੱਚ ਸਿੱਖ ਕੌਮ ਨੇ ਇੱਕ ਨਿਊਟਰਲ ਰੋਲ ਅਦਾ ਕੀਤਾ। ਬਾਹਰਲੇ ਸਿੱਖਾਂ ਨੇ ਖੁੱਲ੍ਹ ਕੇ ਕਿਹਾ ਵੀ ਸਾਡੀ ਜੰਗ ਨਹੀਂ ਹੈ। ਈਵਨ ਪੰਜਾਬ ਦੇ ਵਿੱਚ ਵੀ ਕੋਈ ਪ੍ਰੋ ਇੰਡੀਆ ਐਂਥੂਸੀਆਜ਼ਮ ਕਿਤੇ ਨਜ਼ਰ ਨਹੀਂ ਆਇਆ। ਇਸ ਦੇ ਉਲਟ ਇੱਕਦਮ ਈਵਨ ਜਿਹੜਾ ਕਲਾ ਦੇ ਫੀਲਡ 'ਚ ਵੀ ਇਸ ਕਿਸਮ ਦੇ ਗੀਤ ਵੀ ਆਏ ਕਿ ਵੀ ਇੱਧਰ ਸਾਡਾ ਦਰਬਾਰ ਸਾਹਿਬ ਹੈ, ਉੱਧਰ ਸਾਡਾ ਕਰਤਾਰਪੁਰ ਹੈ। ਸੋ ਮੈਂ ਸਮਝਦਾ ਵੀ ਇਸ ਪਾਰਟ ਨੇ ਵੀ ਜਿੱਥੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਗੁੱਡਵਿਲ ਆਈ, ਈਵਨ ਉਹਨਾਂ ਦੇ ਜਿਹੜਾ ਇੰਟਰ ਸਰਵਿਸ ਪਬਲਿਕ ਰਿਲੇਸ਼ਨ ISPR ਉਹਨਾਂ ਦੇ ਹੈੱਡ ਨੇ ਜਦੋਂ ਇਹ ਕਿਹਾ ਗਿਆ ਕਿ ਜੀ ਇੰਡੀਆ ਨੇ ਕਿਹਾ ਜੀ ਕਿ ਦਰਬਾਰ ਸਾਹਿਬ ਦੇ ਉੱਤੇ
ਉਹਨਾਂ ਨੇ ਮਿਜ਼ਾਈਲ ਮਾਰਨੀ ਸੀ, ਅਸੀਂ ਉਹਨੂੰ ਰੋਕਣ ਦਾ, ਉਹਨੇ ਕਿਹਾ ਵੀ ਬਿਲਕੁਲ ਨਹੀਂ, ਅਸੀਂ ਤਾਂ ਸਿੱਖਾਂ ਨਾਲ ਸਾਡੇ ਬਹੁਤ ਖਾਸ ਸੰਬੰਧ ਨੇ। ਤੁਸੀਂ ਦੇਖਿਆ ਵੀ ਕਿੰਨੀ ਮੁਹੱਬਤ ਪਾਕਿਸਤਾਨੀ ਕਰਦੇ ਨੇ ਜਦੋਂ ਸਿੱਖ ਆਉਂਦੇ ਨੇ, ਅਸੀਂ ਤਾਂ ਇੱਥੇ ਉਹਨਾਂ ਦੀਆਂ ਇਬਾਦਤਗਾਹਾਂ ਦੀ ਹਿਫਾਜ਼ਤ ਕਰ ਰਹੇ ਹਾਂ। ਇਹ ਦੂਸਰਾ ਪਾਰਟ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਫੈਕਟਰ, ਜੇ ਭਾਵੇਂ ਆਪਣੀ ਆਈਡੈਂਟੀਟੀ ਵੀ ਸਾਡੀ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਜੋ ਭਾਰਤ ਨੇ ਕੈਨੇਡਾ ਅਮਰੀਕਾ 'ਚ ਕੀਤਾ, ਆਲਰੇਡੀ ਸਿੱਖ ਜਿਹੜੇ ਨੇ ਉਹ ਰਡਾਰ ਸਕਰੀਨ ਤੇ ਨੇ ਅਮਰੀਕਨ ਪਾਲਿਸੀ ਮੇਕਰਸ ਦੀ, ਪਰ ਇਸ ਕਨਫਲਿਕਟ ਦੇ ਵਿੱਚ ਵੀ ਸਿੱਖਾਂ ਦਾ ਇੱਕ ਵੱਖਰੀ ਆਈਡੈਂਟੀਟੀ ਦੇ ਤੌਰ ਤੇ, ਜਿਹਦੇ 'ਚ ਕਿ ਉਹਨਾਂ ਨੇ ਕੋਈ ਭਾਰਤੀ ਨੈਰੇਟਿਵ ਨੂੰ ਜਿਹੜਾ ਹੈ ਉਹ ਨਹੀਂ ਅਪਣਾਇਆ, ਇਹ ਵੀ ਬੜੀ ਅਹਿਮੀਅਤ ਵਾਲੀ ਗੱਲ ਹੈ। ਔਰ ਇਸ ਨੇ ਵੀ ਭਾਰਤ ਨੂੰ ਕਾਫੀ ਜਿਹੜਾ ਹੈ ਉਹ ਟਰਬਲ ਕੀਤਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਮੈਂ ਹੁਣ ਜਿਹੜੇ 4 ਮੁੱਦੇ ਸੀ ਉਹਨਾਂ 'ਚ ਆਪਣੇ ਆਖਰੀ ਮੁੱਦੇ ਵੱਲ ਨੂੰ ਵੱਧ ਰਹੇ ਹਾਂ। ਤੇ ਮਤਲਬ ਜਿਹੜੀ ਗੱਲ ਤੁਸੀਂ ਇਸ ਸਵਾਲ ਦੇ ਜਵਾਬ 'ਚ ਕੀਤੀ ਆ ਕਿ ਕਸ਼ਮੀਰ ਦਾ ਮੁੱਦਾ ਜਿਸ ਤਰੀਕੇ ਦੇ ਨਾਲ, ਮਤਲਬ ਸਿਰਫ ਇਹ ਨਹੀਂ ਕਿ ਟਰੰਪ ਨੇ ਸਟੇਟਮੈਂਟ ਦਿੱਤੀ ਜਾਂ ਰੂਬੀਓ ਨੇ ਸਟੇਟਮੈਂਟ ਦਿੱਤੀ, ਮਤਲਬ ਸਟੇਟ ਡਿਪਾਰਟਮੈਂਟ ਜਿਹੜਾ ਆ ਉਹਦੀ ਪ੍ਰੈਸ ਸਟੇਟਮੈਂਟ ਦੇ ਵਿੱਚ ਇਹ ਗੱਲ ਆਈ ਸਾਹਮਣੇ, ਤਾਂ ਇਹ ਅਮਰੀਕਨ ਪਾਲਿਸੀ ਦਾ ਵੱਲ ਇਸ਼ਾਰਾ ਕਰ ਰਹੀ ਆ ਕਿ ਉਹ ਹੁਣ ਕਸ਼ਮੀਰ ਦੇ ਵਿੱਚ ਜਿਹੜਾ ਆ ਮਤਲਬ ਉਹ ਇਨਵੋਲਵਮੈਂਟ ਕਰ ਰਹੇ ਆ ਜਾਂ ਸੋਚ ਰਹੇ ਆ ਉਹ ਕਰਨ ਦੀ ਕਿਸੇ ਤਰੀਕੇ ਦੀ। ਤੇ ਇੱਕ ਪਾਸੇ ਇਹ ਕਸ਼ਮੀਰ ਦਾ ਮਸਲਾ ਉੱਭਰ ਰਿਹਾ, ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਮਤਲਬ ਅਮਰੀਕਾ ਜਿਹੜਾ ਆ ਇਹੋ ਜਿਹੀ ਕੰਟਰੀ ਆ ਕਿ ਉੱਥੇ ਕਿਹਾ ਜਾਂਦਾ ਕਿ ਚਾਹੇ ਅਮਰੀਕਾ ਚਾਹੇ ਕੈਨੇਡਾ ਆ ਵੀ, ਚਾਈਨਾ ਹੋਵੇ ਚਾਹੇ ਈਰਾਨ ਹੋਵੇ, ਇਹ ਭਾਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਮਤਲਬ ਜਿਹੜੇ ਇਹਨਾਂ ਦੇ ਡਿਸੀਡੈਂਟਸ ਨੇ ਉਹਨਾਂ ਨੂੰ ਧਮਕਾਉਣ ਤੱਕ ਜਾਂ ਇਸ ਤਰੀਕੇ ਦਾ ਕਰਦੇ ਆ, ਪਰ ਐਲੀਮੀਨੇਸ਼ਨਸ ਤੱਕ ਚਾਈਨਾ ਤੇ ਈਰਾਨ ਵੀ ਜਿਹੜਾ ਆ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਗਿਆ। ਪਰ ਇੰਡੀਆ ਜਿਹੜਾ ਆ ਉਹਨੇ ਮਤਲਬ ਐਲੀਮੀਨੇਸ਼ਨ ਕੀਤੀ ਵੀ ਆ, ਤੇ ਅਮਰੀਕਾ ਦੇ ਵਿੱਚ ਵੀ ਐਲੀਮੀਨੇਸ਼ਨ ਲਗਭਗ ਉਹ ਮਤਲਬ ਕਰਨ ਤੱਕ ਪਹੁੰਚ ਗਏ ਸੀ। ਤੇ ਮਤਲਬ ਇਹ ਸਾਰਾ ਕੁਝ ਜਦੋਂ ਹੋ ਰਿਹਾ ਵੀ, ਇਹ ਛੋਟੀ ਗੱਲ ਨਹੀਂ, ਮਤਲਬ ਸ਼ਾਇਦ ਸਿੱਖ ਵੀ ਇਸ ਗੱਲ ਨੂੰ ਨਹੀਂ ਉਵੇਂ ਸਮਝ ਪਾ ਰਹੇ ਕਿ ਇੰਡੀਆ ਜੇ ਇੰਨਾ ਵੱਡਾ ਸਟੈਪ ਲੈ ਰਿਹਾ ਆ, ਤਾਂ ਉਹਦੇ ਪਿੱਛੇ ਇਹ ਗੱਲ ਕਹੀ ਜਾ ਰਹੀ ਆ ਕਿ ਹੋ ਸਕਦਾ ਕਿ ਬਿਹਾਈਂਡ ਦਾ ਕਰਟੇਨਸ, ਕਿਉਂਕਿ ਸਿਆਸਤ ਜਿਹੜੀ ਬੇਸਿਕਲੀ ਹੁੰਦੀ ਆ ਜੋ ਸਾਹਮਣੇ ਹੋ ਰਿਹਾ ਉਹ ਨਹੀਂ ਹੁੰਦੀ ਜੋ ਪਰਦੇ ਦੇ ਪਿੱਛੇ ਹੋ ਰਿਹਾ, ਉਹ ਮਤਲਬ ਸਮਝਣਾ ਬੜਾ ਜ਼ਰੂਰੀ ਹੁੰਦਾ ਕਿ ਸਿੱਖ ਇਸ ਗੱਲ ਨੂੰ ਕਿਵੇਂ ਸਮਝਣ ਕਿ ਇੰਡੀਆ ਨੇ ਜਿਹੜਾ ਐਕਸਟ੍ਰੀਮ ਸਟੈਪ ਲਿਆ ਕਿ ਹਾਲਾਂਕਿ ਕਸ਼ਮੀਰ ਦੀ ਮੂਵਮੈਂਟ ਵੱਡੀ ਨਜ਼ਰ ਆਉਂਦੀ ਆ, ਪਰ ਸਿੱਖ ਮੂਵਮੈਂਟ ਜਿਹੜੀ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਪਹਿਲਾਂ ਕਿਤੇ ਵੀ ਵਰਲਡ ਤੁਸੀਂ ਕਹਿ ਸਕਦੇ ਮੀਡੀਆ ਦੇ ਵਿੱਚ ਇੰਨੀ ਜ਼ਿਆਦਾ ਫੇਮਸ ਨਹੀਂ ਸੀ, ਪਰ ਉਸ ਘਟਨਾ ਕਰਕੇ ਉਹ ਜਿਹੜਾ ਸਿੱਖ ਕੋਜ਼ ਆ ਉਹ ਸਾਰੀ ਦੁਨੀਆ ਦੇ ਵਿੱਚ ਚਰਚਾ 'ਚ ਆਇਆ ਵੀ ਇੰਡੀਆ ਇੰਨਾ ਬੇਵਕੂਫ ਨਹੀਂ ਵੀ ਉਹਨੇ ਐਡਾ ਵੱਡਾ ਰਿਸਕ ਲਿਆ। ਜੇ ਉਹ ਰਿਸਕ ਲਿਆ ਤਾਂ ਕੀ ਕੁਛ ਅਮਰੀਕਾ ਦੇ ਵਿੱਚ ਬਿਹਾਈਂਡ ਦਾ ਕਰਟਨਸ ਇਸ ਤੋਂ ਪਹਿਲਾਂ ਚੱਲ ਰਿਹਾ, ਜੇ ਤੋਂ ਇੰਡੀਆ ਘਬਰਾਇਆ ਹੋਇਆ ਆ ਖਾਸ ਤੌਰ ਤੇ ਸਿੱਖ ਮਸਲੇ ਨੂੰ ਲੈ ਕੇ, ਤੇ ਸਿੱਖ ਜਿਹੜੇ ਆ ਉਹ ਮਤਲਬ ਉਹ ਇਸ ਗੱਲ ਨੂੰ ਕਿੰਨਾ ਕੁ ਸੀਰੀਅਸ ਲੈਣ। ਤੇ ਕਿਉਂਕਿ ਸਿੱਖਾਂ ਦੇ ਵਿੱਚ ਆਮ ਤੌਰ ਤੇ ਗੱਲ ਚੱਲਦੀ ਆ ਕਿ ਜਿਹੜਾ ਅਮਰੀਕਾ ਆ ਉਹਦੇ ਇੰਟਰਸਟ ਦੇਖੋ, ਟ੍ਰੇਡ ਇੰਟਰਸਟ ਨੇ ਇੰਡੀਆ ਦੇ ਨਾਲ, ਤੇ ਉਹ ਕੁਛ ਨਹੀਂ ਕਰ ਸਕਦਾ ਸਿੱਖਾਂ ਲਈ, ਜਾਂ ਮਤਲਬ ਇੱਕ ਇਹੋ ਜਿਹਾ ਵੀ ਨੈਰੇਟਿਵ ਹੁੰਦਾ ਆ। ਮਤਲਬ ਸਿੱਖਾਂ ਦੇ ਵਿੱਚ ਇੱਕ ਇਹ ਗੱਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਵਿੱਚ ਕਿਸੇ ਦਾ ਇੰਟਰਸਟ ਨਹੀਂ, ਤਾਂ ਪਰ ਜੇ ਇਹ ਘਟਨਾ ਵਾਪਰੀ ਆ ਤਾਂ ਉਹਦੇ ਬਾਰੇ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਕੋਈ ਵੱਡੇ ਇੰਟਰਸਟ ਪੈਦਾ ਹੋ ਰਹੇ ਆ ਸਿੱਖਾਂ ਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਇੰਡੀਆ ਦਾ ਕੰਟੈਕਸਟ ਦੇਖੀਏ। ਮੈਂ ਸਮਝਦਾ ਹਾਂ ਵੀ ਜੋ ਕੁਝ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 18 ਜੁਲਾਈ ਨੂੰ, ਠੀਕ 2 ਸਾਲ 1 ਮਹੀਨਾ ਪਹਿਲਾਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਸਰੀ ਦੇ ਵਿੱਚ ਗੁਰਦੁਆਰਾ ਕੰਪਲੈਕਸ ਪਾਰਕਿੰਗ ਲਾਟ ਦੇ ਵਿੱਚ ਹੋਈ। ਔਰ ਮੈਂ ਹਮੇਸ਼ਾ ਇਹ ਗੱਲ ਆਪਣੀਆਂ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਕਹੀ ਹੈ ਕਿ ਜਿਸ ਦਿਨ ਭਾਰਤੀ ਹਕੂਮਤ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਈ ਸੀ, ਕਿਸਾਨ ਪੰਜਾਬ ਦੇ ਜਿਸ ਮੂਵਮੈਂਟ ਨੂੰ ਲੀਡ ਕਰ ਰਹੇ ਸੀ ਸਿੱਖ ਕਿਸਾਨ ਜ਼ਾਹਰਾ ਤੌਰ ਤੇ, ਇਹਦੀ ਸਕ੍ਰਿਪਟ ਉਦੋਂ ਲਿਖਣੀ ਸ਼ੁਰੂ ਹੋ ਗਈ ਸੀ। ਕਿਉਂਕਿ ਕੱਲਾ ਇਹ ਨਹੀਂ ਹੈ ਕਿ ਵੀ ਇਹ ਮੋਦੀ ਰਜੀਮ ਦੀ 2014 ਤੋਂ ਬਾਅਦ ਪਹਿਲੀ ਵੱਡੀ ਡਿਫੀਟ ਸੀ ਪਬਲਿਕਲੀ, ਔਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਾਫੀ ਮੰਗ ਕੇ ਕਾਨੂੰਨ ਵਾਪਸ ਲੈ ਗਏ ਸੀ। ਪਰ ਉਸ ਪੀਰੀਅਡ ਦੇ ਵਿੱਚ ਜਿਹੜਾ ਡਾਇਸਪੋਰਾ ਸਿੱਖਾਂ ਨੇ ਰੋਲ ਅਦਾ ਕੀਤਾ, ਉਹ ਮਹਿਜ਼ ਇਹ ਨਹੀਂ ਸੀ ਕਿ ਇੱਥੇ ਕਾਂਗਰਸਮੈਨਾਂ ਨੇ ਜਿਹੜਾ ਸਟੇਟਮੈਂਟ ਦੇ ਦਿੱਤੀ, ਜਾਂ ਜਸਟਿਨ ਟਰੂਡੋ ਨੇ ਜੋ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਰੋਕਿਆ ਗਿਆ ਸੀ ਉਹਦੇ ਖਿਲਾਫ ਬਿਆਨਬਾਜ਼ੀ ਕੀਤੀ, ਜਾਂ ਯੂਕੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਕੁਛ ਇੱਧਰਲਾ ਕਿਹਾ ਗਿਆ ਜਾਂ ਕੁਛ ਉੱਧਰਲਾ ਕਿਹਾ ਗਿਆ। ਪਰ ਉਹਨਾਂ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਸੀ, ਔਰ ਇਨਸਾਈਡ ਉਹਨਾਂ ਦੀ ਜੋ ਥੋੜੀ ਬਹੁਤ ਜਾਣਕਾਰੀ ਉਹਨਾਂ ਦੇ ਬੜੇ ਕੌਨਫੀਡੈਂਸ਼ੀਅਲ ਪੱਤਰਕਾਰਾਂ ਦੇ ਮੂੰਹ ਚੋਂ ਖੱਬਿਓਂ ਸੱਜਿਓਂ ਨਿਕਲ ਜਾਂਦੀ ਹੈ
ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਅਲਟੀਮੇਟਲੀ ਖਾਲਿਸਤਾਨ ਮੂਵਮੈਂਟ ਦੀ ਸਪੋਰਟ ਬਣ ਜਾਏਗੀ। ਆਲਰੇਡੀ ਗੱਲ ਉਸ ਪਾਸੇ ਵੱਲ ਜਾ ਰਹੀ ਸੀ। ਪਹਿਲਾ ਪਾਰਟ ਤਾਂ ਇੰਡੀਅਨ ਸਟੇਟ ਦੇ ਲਈ ਇਹ ਹੈ। ਦੂਸਰਾ ਖਾਲਿਸਤਾਨ ਰੈਫਰੈਂਡਮ, ਮੈਂ ਸਮਝਦਾ ਹਾਂ ਵੀ ਜਿਹੜੀਆਂ 5 ਆਈਜ਼ ਕੰਟਰੀਜ਼ ਦੇ ਵਿੱਚ ਖਾਲਿਸਤਾਨ ਦੇ ਲਈ ਗੱਲ ਇਹ ਨਹੀਂ ਹੈ ਕਿ ਵੀ ਇਸ ਰੈਫਰੈਂਡਮ ਦੀ ਕੋਈ ਯੂਐਨ ਲੈਵਲ ਤੇ ਅਹਿਮੀਅਤ ਹੈ ਜਾਂ ਨਹੀਂ ਹੈ। ਗੱਲ ਇਹ ਹੈ ਕਿ ਜਿਹੜਾ ਇੰਡੀਅਨ ਹਕੂਮਤ ਦਾ ਪ੍ਰੋਪੇਗੈਂਡਾ ਵੀ ਸੀ ਕਿ ਐਵੇਂ 2.5 ਟੋਟਰੂ ਲੋਕ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਇਹਨਾਂ ਨੇ, ਜਿਸ ਉਤਸ਼ਾਹ ਦੇ ਨਾਲ ਸਿੱਖ ਬਾਹਰ ਨਿਕਲੇ ਵੋਟਾਂ ਪਾਉਣ ਦੇ ਲਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਗਨਲ ਸੀ ਕਿ ਬਈ ਆਲਰੇਡੀ ਗੁਰਦੁਆਰਿਆਂ ਦੇ ਉੱਤੇ ਤਾਂ ਜਿਹੜੇ ਇਹਨਾਂ 5 ਮੁਲਕਾਂ ਦੇ ਵਿੱਚ ਪੰਥ-ਪ੍ਰਸਤ ਸਿੱਖ ਹੀ ਨੇ ਮੈਜੋਰਿਟੀ ਲੈਵਲ ਦੇ ਉੱਤੇ, ਕੁਝ ਪਾਕਟਸ ਨੂੰ ਛੱਡ ਕੇ। ਇਹ ਵੀ ਇੱਕ ਉਹਨਾਂ ਦੇ ਲਈ ਇਰੀਟੇਟਿੰਗ ਪਾਰਟ ਸੀ। ਸੈਕੰਡਲੀ ਮੈਂ ਸਮਝਦਾ ਹਾਂ ਵੀ ਜਿਹੜਾ, ਔਰ ਤੁਸੀਂ ਬਿਲਕੁਲ ਠੀਕ ਕਿਹਾ ਵੀ ਈਵਨ ਜਦੋਂ ਕੋਲਡ ਵਾਰ ਚੱਲ ਰਿਹਾ ਸੀ, KGB ਔਰ CIA ਦੋਨੋਂ ਹੀ ਜਿਹੜੀਆਂ ਅਸੈਸੀਨੇਸ਼ਨਸ ਵੀ ਕਰ ਰਹੀਆਂ ਸੀ ਪੋਲੀਟੀਕਲੀ ਇੱਕ ਦੂਜੇ ਦੀ ਟੈਰੀਟਰੀ ਜਾਂ ਉਹਨਾਂ ਦੇ ਹਮਾਇਤੀ ਮੁਲਕਾਂ 'ਚ, ਲੇਕਿਨ ਅਮਰੀਕਾ ਦੀ ਧਰਤੀ ਤੇ ਕਦੇ KGB ਨੇ ਜਾਂ ਈਰਾਨ ਨੇ ਜਾਂ ਫॉर दैट ਰੀਜ਼ਨ ਐਨੀ ਹੌਸਟਾਈਲ ਫੋਰਸ ਕਿਊਬਨਸ ਨੇ ਇਹ ਕੋਸ਼ਿਸ਼ ਨਹੀਂ ਕੀਤੀ। ਸੋ ਜਿਹੜਾ ਅਮਰੀਕਨਾਂ ਨੂੰ ਇੱਕ ਇਹ ਪਾਰਟ ਵੀ, ਔਰ ਈਵਨ ਬਾਈਡਨ ਵਰਗਾ ਪ੍ਰੈਜ਼ੀਡੈਂਟ ਜਿਹੜਾ ਬਹੁਤ ਪ੍ਰੋ ਇੰਡੀਆ ਸੀ, ਉਹਨੇ ਵੀ ਜਿਹੜਾ ਕੇਸ ਰਜਿਸਟਰ ਹੋਇਆ ਜਾਂ 26 ਜਨਵਰੀ ਤੇ ਉਹਦਾ ਨਾਂ ਆਣਾ ਹੈ ਜਾਂ ਭਾਰਤ ਦੇ ਉੱਤੇ ਦਬਾਅ ਬਣਾਉਣਾ ਹੈ ਕਿ ਜੀ ਇਹ ਸਾਡੇ ਹਵਾਲੇ ਕਰੋ, ਔਰ ਜਿਹਦੇ ਚੋਂ ਸਾਰਾ ਇਹ ਜਿਹੜਾ ਨਿਖਿਲ ਗੁਪਤਾ ਦਾ ਟ੍ਰਾਇਲ ਜਿਹੜਾ 3 ਨਵੰਬਰ ਤੋਂ ਸ਼ੁਰੂ ਹੋਣਾ ਉਸ ਪਾਸੇ ਵੱਲ ਜਾ ਰਿਹਾ। ਸੋ ਇਹ ਵੀ ਅਮਰੀਕਾ ਦੇ ਲਈ ਇਹ ਸੀ ਕਿ ਵੀ ਇਹਨਾਂ ਨੇ ਯਾਰ ਮਾਰ ਕੀਤੀ ਹੈ ਇੱਕ ਫਰੈਂਡਲੀ ਟੈਰੀਟਰੀ ਦੇ ਵਿੱਚ ਆ ਕੇ। ਬਾਕੀ ਰਹੀ ਗੱਲ ਅਮਰੀਕਨ ਇੰਟਰਸਟ ਦੀ, ਦੇਖੋ ਮੈਂ ਕਿਤੇ ਜਦੋਂ ਇੱਕ ਡਿਊਰਿੰਗ ਦਾ ਐਮਰਜੈਂਸੀ ਵੀ ਚੌਧਰੀ ਬੰਸੀ ਲਾਲ, ਬੜਾ ਜਿਹੜਾ ਐਂਟੀ ਸਿੱਖ ਸੀ, ਹਰਿਆਣੇ ਦਾ ਚੀਫ ਮਿਨਿਸਟਰ ਵੀ ਰਿਹਾ, ਉਹ ਡਿਫੈਂਸ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ। ਮੈਂ ਉਹ ਕੁਦਰਤੀ ਕਟਿੰਗ ਰੱਖ ਨਹੀਂ ਸਕਿਆ, ਉਹਨਾਂ ਜ਼ਮਾਨਿਆਂ 'ਚ ਕੋਈ ਇੰਟਰਨੈਟ ਵਾਲਾ ਟ੍ਰਿਬਿਊਨ ਨਹੀਂ ਸੀ ਹੁੰਦਾ ਉਹਦੇ ਤੇ। ਬੰਸੀ ਲਾਲ ਨੇ ਇਹ ਗੱਲ ਕਹੀ ਸੀ ਕਿ ਉਸ ਪੀਰੀਅਡ 'ਚ ਜਦੋਂ ਕਿ ਦਿੱਲੀ ਦੇ ਵਿੱਚ ਜਿਹੜਾ ਅਮਰੀਕਾ ਦਾ ਐਂਬੈਸਡਰ ਸੀ ਉਹ ਆਇਆ, 80s ਦੀ ਉਹ ਗੱਲ ਕਰ ਰਿਹਾ ਸੀ, ਹਾਲਾਂ ਉਦੋਂ ਤਾਂ ਕੋਈ ਇਰੈਲੇਵੈਂਟ ਹੋ ਗਿਆ ਸੀ ਬੰਸੀ ਲਾਲ, ਔਰ ਉਹਨੇ ਕਿਹਾ ਵੀ ਉਹਨੇ ਮੈਨੂੰ ਆ ਕੇ ਪੁੱਛਿਆ ਕਿ ਜੀ ਬੰਸੀ ਲਾਲ ਜੀ ਖਾਲਿਸਤਾਨ ਕਬ ਬਣਾ ਰਹੇ, ਉਹਨੇ ਆਪਣੀ ਹਿੰਦੀ ਜ਼ਬਾਨ ਦੇ ਵਿੱਚ ਕਿਹਾ। ਤੇ ਉਹ ਕਹਿੰਦਾ ਵੀ ਮੇਰੇ ਲਈ ਇੱਕ ਵੱਡਾ ਸ਼ੌਕ ਸੀ ਕਿ ਵੀ ਇਸ ਲੈਵਲ ਦਾ ਸਵਾਲ ਪੁੱਛਿਆ ਗਿਆ। ਸੋ ਮੈਨੂੰ ਵੀ ਥੋੜਾ ਬਹੁਤ ਵਾਸ਼ਿੰਗਟਨ 'ਚ ਆਲਮੋਸਟ 18 ਸਾਲ ਸਾਡਾ ਬੇਸ ਹੈ, ਉਸ ਤੋਂ ਜ਼ਿਆਦਾ ਰਿਹਾ। ਇਹਨਾਂ ਦਾ ਇੰਟਰਸਟ ਸੀ ਉਸ ਜ਼ਮਾਨੇ 'ਚ ਜਦੋਂ ਕੋਲਡ ਵਾਰ ਚੱਲ ਰਿਹਾ ਸੀ, ਔਰ ਜਿਹੜਾ ਰੋਕ ਹੋਈ, ਦੇਖੋ ਜੇ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨਾ ਬੈਠਾ ਹੁੰਦਾ ਔਰ ਪਾਕਿਸਤਾਨ ਉਹਦੇ 'ਚ ਫੁੱਲੀ ਮੁਲਵਸ ਨਾ ਹੁੰਦਾ ਅਮਰੀਕਾ ਦੇ ਨਾਲ ਉਹਨਾਂ ਨੂੰ ਚੈੱਕ ਕਰਨ ਦੇ ਲਈ, ਤੇ ਜਿਹੜੀ 80s ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਪੀਰੀਅਡ ਜਾਂ ਪੋਸਟ 84 ਫਿਰ ਸਾਡੀ ਜਿਹੜੀ ਖਾਲਿਸਤਾਨ ਦੀ ਸਟਰਗਲ ਸੀ, ਅਮਰੀਕਾ ਨੇ ਖੁੱਲੇ ਤੌਰ ਦੇ ਉੱਤੇ ਸਾਡੀ ਮਦਦ ਕਰਨੀ ਸੀ। ਪਾਕਿਸਤਾਨ ਨੇ ਜੇ ਥੋੜਾ ਬਹੁਤ ਚਾਹਿਆ ਵੀ ਹੋਏਗਾ, ਅਮਰੀਕਾ ਨੇ ਉਹਨੂੰ ਉਦੋਂ ਥੋੜਾ ਜਿਹਾ ਰੋਕ ਦਿੱਤਾ ਹੈ, ਕਿਉਂਕਿ ਦੋਨੋਂ ਫਰੰਟ ਇੱਕੋ ਵੇਲੇ ਨਹੀਂ ਸੀ ਉਹ ਖੋਲਣਾ ਚਾਹੁੰਦੇ। ਉਹ ਸਮਝਦੇ ਸੀ ਕਿ ਵੀ ਜਿਹੜਾ ਈਸਟਰਨ ਫਰੰਟ ਹੈ, ਜੇ ਸੋਵੀਅਤ ਯੂਨੀਅਨ ਜਿਹੜਾ ਹੁਣ ਆਇਆ ਔਰ ਹੋਲੀ ਵਾਰੀਅਰ ਮੁਜਾਹਿਦੀਨ ਦਾ ਕਨਸੈਪਟ ਇਸਤੇਮਾਲ ਕਰਕੇ ਉਹਨਾਂ ਨੂੰ ਡੱਕਿਆ ਜਾ ਰਿਹਾ ਇੰਡੀਆ ਨਾਲ, ਉਹ ਉਸ ਪੀਰੀਅਡ ਦੇ ਉੱਤੇ ਖਾਲਿਸਤਾਨ ਦੇ ਹੱਕ 'ਚ ਨਹੀਂ ਸੀ ਕਰਾਉਣਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ, ਔਰ ਮੈਨੂੰ ਇੱਕ ਬੜੇ ਇੰਪੋਰਟੈਂਟ ਇੱਥੇ ਬਜ਼ੁਰਗ ਨੇ ਉਹਨਾਂ ਨੇ ਗੱਲ ਕੀਤੀ, ਕਿਉਂਕਿ 84-85 ਪੀਰੀਅਡ ਇੱਕ ਨਾਰਥ ਕੈਰੋਲਾਈਨਾ ਦਾ ਸੈਨੇਟਰ ਸੀ ਜੈਸੀ ਹੈਲਮਸ, ਬੜਾ ਵੋਕਲ ਕਿਸਮ ਦਾ, ਤੇ ਉਹਨੇ ਉਦੋਂ ਖਾਲਿਸਤਾਨ ਦੀ ਗੱਲ ਕੀਤੀ ਤੇ ਕਹਿੰਦੇ ਵੀ ਜਦੋਂ ਉਹਨੂੰ ਅਸੀਂ ਮਿਲਣ ਗਏ ਸੀ, ਅਸੀਂ ਕਿਹਾ ਵੀ ਜੈਸੀ ਕਿ ਵੀ ਤੁਹਾਡੇ ਤਾਂ ਇੱਥੇ ਸਿੱਖ ਵੀ ਨਹੀਂ ਹੈਗੇ, ਨਾਰਥ ਕੈਰੋਲਾਈਨਾ 'ਚ ਬਹੁਤ ਥੋੜੇ ਸਿੱਖ ਸੀ ਉਦੋਂ, ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਹੈ ਇਹ ਵੀ ਇਸ ਚੋਂ ਹੀ ਨਿਕਲਿਆ ਸੀ, ਕਿਉਂਕਿ ਸਾਡੀ ਵਾਈਜ਼ ਲੀਡਰਸ਼ਿਪ ਨੇ ਦੇਖਿਆ ਸੀ ਕਿ ਜਿਹੜਾ ਸੋਵੀਅਤ ਯੂਨੀਅਨ ਦਾ ਕਮਿਊਨਿਜ਼ਮ ਦਾ ਵਾਧਾ ਹੈ ਟੁਵਰਡਸ ਇੰਡੀਅਨ ਓਸ਼ਨ, ਉਹਨੂੰ ਰੋਕਣ ਦੇ ਲਈ ਇੱਕ ਸਿਕਿਉਰਿਟੀ ਸਟੇਟ ਚਾਹੀਦੀ ਹੈ ਕਿ ਪਾਕਿਸਤਾਨ ਨੂੰ ਐਜ਼ ਏ ਸਿਕਿਉਰਿਟੀ ਸਟੇਟ ਜਿਹੜੀ ਕਿ ਸਾਡੇ ਹਿੱਤਾਂ ਨੂੰ ਸਰਵ ਕਰ ਸਕੇ। ਔਰ ਜੇ ਅਸੀਂ 78 ਸਾਲ ਦਾ ਇਤਿਹਾਸ ਦੇਖੀਏ ਤੇ ਪਾਕਿਸਤਾਨ ਨੇ ਉਹ ਪੂਰੀ ਤਰ੍ਹਾਂ ਸਰਵ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਹਾਲਾਤ ਇਹ ਬਣ ਗਏ ਨੇ ਕਿ ਸਿੱਖਾਂ ਨੂੰ ਅਸੀਂ ਸਮਝਦੇ ਹਾਂ ਵੀ ਜੇ ਖਾਲਿਸਤਾਨ ਕਾਇਮ ਹੁੰਦਾ ਹੈ ਤੇ ਉਹਨਾਂ ਦਾ ਸਿੱਖਾਂ ਦਾ ਵੈਲਿਊ ਸਿਸਟਮ ਵੀ ਸਾਡੇ ਨਾਲ ਮਿਲਦਾ ਹੈ ਔਰ ਸਾਡੇ ਨੈਚੁਰਲ ਅਲਾਈ ਵੀ ਹੋਣਗੇ, ਔਰ ਜਿਹੜਾ ਕਮਿਊਨਿਜ਼ਮ ਦਾ ਪ੍ਰਭਾਵ ਹੈ ਉਸ ਪਾਸੇ ਵੱਲ ਜਾਣ ਦਾ, ਕਿਉਂਕਿ 80s 'ਚ ਅਜੇ ਟੁੱਟਿਆ ਨਹੀਂ ਸੀ, 89 ਸੋਵੀਅਤ ਯੂਨੀਅਨ ਟੁੱਟਿਆ, ਉਹਦੇ 'ਚ ਉਹਨਾਂ ਨੂੰ ਲੱਗਾ ਵੀ ਜੇ ਪਾਕਿਸਤਾਨ
ਇੱਕ ਸਟਾਪ ਹੈ ਕਮਿਊਨਿਜ਼ਮ ਨੂੰ ਰੋਕਣ ਦਾ, ਤੇ ਸਿੱਖ ਫੈਕਟਰ ਦੂਸਰਾ ਸਟੈਪ ਹੋਏਗਾ। ਔਰ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੁਣ ਕੇ, ਕਿਉਂਕਿ ਜੇ ਤੁਸੀਂ 1809 ਦੇ ਵਿੱਚ ਅੰਮ੍ਰਿਤਸਰ ਦੀ ਟੀਟੀ ਦੇਖੋ, ਜਿਹੜੀ ਸਰਕਾਰੇ ਖਾਲਸਾ ਜੀਓ ਔਰ ਅੰਗਰੇਜ਼ਾਂ ਦੇ ਵਿੱਚ ਸਟ੍ਰਾਈਕ ਹੋਈ, ਜੇ ਅੰਗਰੇਜ਼ਾਂ ਨੇ ਸਾਡੇ ਲਈ ਉਹ ਖਿੱਤਾ ਜਿਹੜਾ ਸੀ ਉਹ ਖੁੱਲਾ ਛੱਡ ਦਿੱਤਾ ਉਸ ਪਾਸੇ ਜਾਣ ਦਾ। ਤੁਸੀਂ ਕਲਾਸੀਫਾਈਡ ਡਾਕੂਮੈਂਟ ਦੇਖੋਗੇ ਬ੍ਰਿਟਿਸ਼ ਪੀਰੀਅਡ ਦੇ, ਸਿੱਖਾਂ ਦੇ ਨਾਲ ਸੰਧੀ ਕਰਨ ਪਿੱਛੇ ਵੀ ਰਸ਼ੀਆ ਦਾ ਫੀਅਰ ਸੀ ਕਿ ਰੂਸ ਆ ਰਿਹਾ। ਜਿਹੜਾ ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ, ਅੰਗਰੇਜ਼ਾਂ ਨੇ ਅਫਗਾਨਿਸਤਾਨ ਨੂੰ ਪਹਿਲੀ ਬਫਰ ਸਟੇਟ ਬਣਾਇਆ ਸੀ ਤਾਂ ਕਿ ਰਸ਼ੀਅਨ ਇਨਫਲੂਐਂਸ ਰੋਕਿਆ ਜਾਏ, ਰਸ਼ੀਆ ਦੀ ਆਮਦ ਇਸ ਪਾਸੇ ਆਉਣ ਤੋਂ ਰੋਕੀ ਜਾਏ। ਔਰ ਦੂਜਾ ਜਿਹੜਾ ਸਿੱਖ ਰਾਜ ਦੇ ਨਾਲ ਉਹਨਾਂ ਨੇ ਜਿਹੜਾ ਸੰਧੀ ਕਰਕੇ ਉਹ ਖਿੱਤਾ ਸਾਡੇ ਲਈ ਛੱਡ ਦਿੱਤਾ, ਤਾਂ ਹੀ ਅਸੀਂ ਇੰਡਸ ਕ੍ਰਾਸ ਕੀਤਾ, ਦਰਾ ਖੈਬਰ ਤੱਕ ਗਏ, ਕਿਉਂਕਿ ਉਹ ਸਮਝਦੇ ਸੀ ਵੀ ਸਿੱਖ ਹੀ ਸੈਕੰਡ ਜਿਹੜਾ ਉਹ ਫੈਕਟਰ ਹੋਣਗੇ ਰਸ਼ੀਆ ਨੂੰ ਰੋਕਣ ਦੇ ਲਈ। ਔਰ ਅੱਜ ਵੀ ਜਿਹੜਾ ਬਾਰਡਰ ਜਿਹਨੂੰ ਡਿਊਰੈਂਟ ਲਾਈਨ ਕਿਹਾ ਜਾਂਦਾ ਜਾਂ ਦੂਜੇ, ਉਹਦੀ ਜੇ ਤੁਸੀਂ ਪਲੈਨਿੰਗ ਦੇਖੋਗੇ, ਈਵਨ ਜ਼ਾਹਿਦਾਨ ਜਿੱਥੋਂ ਤੱਕ ਈਰਾਨ ਦੇ ਵਿੱਚ ਜਿੱਥੋਂ ਤੱਕ ਰੇਲਵੇ ਲਾਈਨ ਜਾਂਦੀ ਹੈ ਜਾਂ ਦੂਜਾ, ਇਹ ਇਨਫੈਕਟ ਅਫਗਾਨਿਸਤਾਨ ਨੂੰ ਜਿਹੜਾ ਰਸ਼ੀਆ ਨੂੰ ਰੋਕਣ ਦੇ ਲਈ ਅਫਗਾਨਿਸਤਾਨ ਔਰ ਸਿੱਖ ਰਾਜ ਦੇ ਵਿਚਾਲੇ ਇਹ ਬਾਰਡਰ ਖੜਾ ਕੀਤਾ ਗਿਆ। ਸੋ ਮੈਂ ਸਮਝਦਾ ਵੀ ਸਾਡੀ ਕੋਈ ਕਣਕ ਜਾਂ ਆਲੂ ਜਾਂ ਝੋਨਾ ਤਾਂ ਇਹਨਾਂ ਨੇ ਲੈਣਾ ਨਹੀਂ ਹੈਗਾ। ਅਸੀਂ ਸਾਡੇ ਕੋਲ ਹਾਲ ਦੀ ਘੜੀ ਕੁਛ ਐਸਾ ਵੀ ਨਹੀਂ ਹੈ ਕੋਈ ਰੇਅਰ। ਹਾਂ, ਤੁਸੀਂ ਕਸ਼ਮੀਰ ਦੀ ਦਿਲਚਸਪੀ ਦੀ ਗੱਲ ਕੀਤੀ ਸੀ ਕਿ ਇਨਸਾਈਡਰ ਨੇ ਮੈਨੂੰ ਕਿਹਾ ਕਿ ਜੀ ਇਹਨਾਂ ਦੇ ਸੈਟੇਲਾਈਟ ਇਮੇजेस ਔਰ ਕੁਛ ਇਨਸਾਈਡ ਚੋਂ ਇਹ ਹੈ ਵੀ ਕਸ਼ਮੀਰ ਦੇ ਵਿੱਚ ਵੀ ਕੋਈ ਰੇਅਰ ਅਰਥ ਮੈਟੀਰੀਅਲ ਲੋਕੇਟ ਕੀਤੇ ਗਏ ਨੇ ਜਾਂ ਜੋ ਵੀ ਇਹਨਾਂ ਦਾ ਕੋਈ ਸੋਰਸ ਹੋਏਗਾ। ਸੋ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਜਿਵੇਂ ਕਦੇ ਆਇਲ ਵੱਡਾ ਰੀਜ਼ਨ ਸੀ, ਰੇਅਰ ਅਰਥ ਮੈਟੀਰੀਅਲ ਵੀ ਇੱਕ ਰੀਜ਼ਨ ਹੈ। ਔਰ ਸਿੱਖ ਫੈਕਟਰ ਜਿਹੜਾ, ਕਿਉਂਕਿ ਇਹਦੀ ਇੱਕ ਆਪਣੀ ਅਹਿਮੀਅਤ ਹੈ ਜੰਗੀ ਤੌਰ ਤੇ ਅਮਰੀਕਨ ਜਰਨੈਲਾਂ ਨੂੰ ਜਿਨ੍ਹਾਂ ਦੀ ਟ੍ਰੇਨਿੰਗ ਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੀ ਪੂਰੀ ਹਿਸਟਰੀ ਹੁੰਦੀ ਹੈ। ਔਰ ਉਹਦੇ 'ਚ ਡਾਇਰੈਕਟਲੀ ਤਾਂ ਕਿਤੇ ਬਹੁਤਾ ਨਹੀਂ, ਲੇਕਿਨ ਕੁਝ ਫਰੰਟਸ ਦੇ ਉੱਤੇ ਅਮਰੀਕਨ ਸੋਲਜਰਸ ਦੇ ਨਾਲ, ਭਾਵੇਂ ਉਹ ਬਰਮਾ ਫਰੰਟ ਸੀ ਜਾਂ ਜੇ ਅਸੀਂ ਆਸਟ੍ਰੇਲੀਆ ਜਾਂ ਦੂਜੇ ਦੀ ਗੱਲ ਕਰੀਏ ਤੇ ਗੈਲੀਪੋਲੀ ਦੀ ਜੰਗ ਸੀ 1917-18 ਦੀ, ਆਟੋਮਨ ਅੰਪਾਇਰ, ਜਿੱਥੇ ਸਿੱਖਾਂ ਨੇ ਫਾਈਟ ਕੀਤੀ ਹੋਈ ਹੈ। ਸੋ ਇਹਨਾਂ ਨੂੰ ਇਹ ਕੋਈ ਭੁਲੇਖਾ ਨਹੀਂ ਹੈ ਵੀ ਸਿੱਖਾਂ ਦਾ ਜੰਗੀ ਪੋਟੈਂਸ਼ੀਅਲ ਕੀ ਹੈ। ਔਰ ਡਾਇਸਪੋਰਾ 'ਚ ਸਿੱਖਾਂ ਦੀ ਆਮਦ ਦੇ ਨਾਲ ਜਿਹੜੀ ਸਾਡੀ ਸੌਫਟ ਪਾਵਰ ਹੈ, ਜਿਹੜੀ ਕੋਵਿਡ-19 ਦੇ ਦੌਰਾਨ ਵੀ ਸਾਹਮਣੇ ਆਈ। ਔਰ ਇਸ ਸਾਰੇ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਦੇਖੋ, ਇੱਕ ਗੱਲ ਤਾਂ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਮੈਂ ਕੋਈ ਬਹੁਤ ਹਾਈਲੀ ਆਪਟੀਮਿਜ਼ਮ ਦੇ ਨਾਲ ਇਸ ਕਨਵਰਸੇਸ਼ਨ ਨੂੰ ਐਂਡ ਨਹੀਂ ਕਰਨਾ ਚਾਹੁੰਦਾ ਕਿ ਜੀ ਇਹਨਾਂ ਨੇ ਸਾਨੂੰ ਬਣਾ ਕੇ ਦੇ ਦੇਣਾ। ਉਹ ਸਾਨੂੰ ਆਪਣੇ ਗੁਰੂ ਦੇ ਫਰਮਾਨ ਦੇ ਉੱਤੇ ਹੀ ਈਮਾਨ ਲਿਆਉਣ ਦੀ ਲੋੜ ਹੈ ਔਰ ਉਹਦੇ ਲਈ ਕੰਮ ਕਰਨ ਦੀ ਲੋੜ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੁਹਾਨੂੰ ਖੁਦ ਹੀ ਕਰਨਾ ਪੈਂਦਾ। ਪਰ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਜੀਓ ਪੋਲਿਟਿਕਸ ਦਾ ਹੋਣ, ਇਕਨੋਮਿਕ ਪੋਲਿਟਿਕਸ ਹੋਏ ਔਰ ਓਵਰਆਲ ਜਿਹੜੀ ਪੋਲਰਾਈਜੇਸ਼ਨ ਔਰ ਇੰਡੀਆ ਦਾ ਜਿਹੜਾ ਥੱਲਾ ਲੱਗਣਾ ਹੋਏ, ਉਹਦੇ 'ਚੋਂ ਔਰ ਸਿੱਖ ਫੈਕਟਰ ਦੀ ਜਿਹੜੀ ਥੋੜੀ ਬਹੁਤ ਅਹਿਮੀਅਤ ਹੈ ਉਸ ਨੂੰ ਦੇਖਦੇ ਹਾਂ। ਅਸੀਂ ਸਮਝਦੇ ਹਾਂ ਕਿ ਜੇ ਅਸੀਂ ਸਿਆਣਪ ਤੋਂ ਕੰਮ ਲਵਾਂਗੇ, ਇੱਕ ਓਪਰਚੁਨਿਟੀ ਸਾਡੇ ਰਾਹ ਦੇ ਵਿੱਚ ਜ਼ਰੂਰ ਆਉਣ ਵਾਲੀ ਹੈ। ਕੁਛ ਹੱਦ ਤੱਕ ਉਹਦੀਆਂ ਇੰਡੀਕੇਸ਼ਨਸ ਨੇ ਔਰ ਉਹਨੂੰ ਅਵੇਲ ਕਰਨਾ। ਔਰ ਉਹਦੇ 'ਚ ਡਾਇਸਪੋਰਾ ਸਿੱਖਾਂ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਸਿਰ ਜੋੜ ਕੇ ਬੈਠ ਕੇ ਉਸ ਕਿਸਮ ਦੀ ਲੀਡਰਸ਼ਿਪ ਐਮਰਜ ਕਰਨ। ਪੰਜਾਬ ਦੇ ਵਿੱਚ ਤਾਂ ਉਹੀ ਕੁਛ ਰਹਿਣਾ, ਕਦੇ ਮਜੀਠੀਆ ਆ ਗਿਆ, ਕਦੇ ਗੜਗੱਜ ਆ ਗਿਆ, ਕਦੇ ਕੋਈ ਹੋਰ ਆ ਗਿਆ। ਉਹਨਾਂ ਬਿਆਨਾਂ 'ਚ ਹੀ ਉਹਨਾਂ ਨੇ ਉਲਝਾ ਕੇ ਜਾਂ ਦੂਸਰਾ ਰੱਖਣਾ। ਪਰ ਇਹ ਡਾਇਸਪੋਰਾ ਸਿੱਖਾਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਲੈਵਲ ਤੇ ਸੋਚਣਾ ਸ਼ੁਰੂ ਕਰੀਏ, ਇਸ ਲੈਵਲ ਦੀ ਸਾਡੀ ਸੂਝ-ਬੂਝ ਹੋਏ ਜਿੱਥੇ ਕਿ ਉਸ ਓਪਰਚੁਨਿਟੀ ਨੂੰ, ਜਦੋਂ ਕਿ ਇਹਨਾਂ ਦੇ ਵੀ ਦੇਖੋ, ਇਨ ਦਾ ਐਂਡ ਆਫ ਜੇ ਤੁਸੀਂ ਕਨਵਰਸੇਸ਼ਨ ਇਹ ਕਹੋ ਕਿ ਕੋਈ ਵੀ ਪੱਕਾ ਨਾ ਦੋਸਤ ਹੁੰਦਾ ਹੈ ਨਾ ਦੁਸ਼ਮਣ ਹੁੰਦਾ ਪੋਲਿਟਿਕਸ ਦੇ ਵਿੱਚ, ਪੱਕੇ ਇੰਟਰਸਟ ਹੁੰਦੇ ਨੇ। ਔਰ ਇਸ ਵੇਲੇ ਜੇ ਕੱਲ ਤੱਕ, ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਟਰੰਪ ਦੇ ਪਹਿਲੇ ਦੌਰ ਵੇਲੇ ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ, ਇਹ ਕੁਝ ਚੱਲ ਰਿਹਾ ਸੀ। ਤੇ ਹੁਣ 6 ਮਹੀਨੇ 5 ਮਹੀਨੇ ਹੋ ਗਏ ਨੇ ਸਹੁੰ ਚੁੱਕਿਆ ਟਰੰਪ ਨੂੰ। ਰੋਜ਼ ਜੁੱਤੀਆਂ ਇੰਡੀਆ ਨੂੰ ਫਿਰਦੀਆਂ ਨੇ ਕਿਸੇ ਨਾ ਕਿਸੇ ਹਵਾਲੇ ਨਾਲ। ਇਹਦੇ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਸੀਂ ਵੀ ਕਿਸੇ ਤੇ ਬੇਮਤਲਬ ਕਾਊਂਟ ਕਰਕੇ ਨਾ ਬੈਠੀਏ, ਪਰ ਸਾਡੀ ਅਹਿਮੀਅਤ ਦਾ ਅਹਿਸਾਸ। ਔਰ ਮੈਨੂੰ ਲੱਗਦਾ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ, ਜਿਹੜਾ ਉਹਨਾਂ ਨੇ ਕਦੇ ਸਿੱਖ ਫੈਕਟਰ ਨੂੰ ਬਹੁਤ ਸੀਰੀਅਸਲੀ ਨਹੀਂ ਸੀ ਲਿਆ,
ਉਸ ਲੈਵਲ ਦੇ ਉੱਤੇ ਚਲੋ ਜਿਹੜਾ ਆਵਾਮ ਦੀ ਗੁੱਡਵਿਲ ਹੈ ਉਹ ਤਾਂ ਹਮੇਸ਼ਾ ਹੀ ਐਗਜ਼ਿਸਟ ਕਰਦੀ ਰਹੀ ਹੈ ਪੋਸਟ 47। ਪਰ ਮੈਨੂੰ ਲੱਗਦਾ ਵੀ ਈਵਨ ਪਾਕਿਸਤਾਨ ਦੇ ਵੀ ਮਿਲਟਰੀ ਟ੍ਰੈਜੈਕਟਰੀ ਦੇ ਉੱਤੇ ਸਿੱਖ ਫੈਕਟਰ ਦੀ ਅਹਿਮੀਅਤ ਇਸ 4 ਰੋਜ਼ਾ ਕਨਫਰੰਟੇਸ਼ਨ ਦੇ ਦੌਰਾਨ ਸਾਹਮਣੇ ਆਈ ਹੈ ਤੇ ਹੋਪਫੁਲੀ ਉਹਨਾਂ ਨੂੰ ਤੇ ਵੀ ਗੁੱਡ ਸੈਂਸ ਪ੍ਰੀਵੇਲ ਹੋਏ ਔਰ ਖਾਸ ਤੌਰ ਤੇ ਸਿੱਖ ਕੌਮ ਇਹ ਸਮਝੇ ਕਿ ਭਾਈ ਬਿਨਾਂ ਨੇਸ਼ਨ ਤੋਂ ਕੌਮਾਂ ਸਰਵਾਈਵ ਨਹੀਂ ਕਰਦੀਆਂ, ਕਲਚਰ ਰੁੜ ਜਾਂਦੇ ਨੇ। ਹਿਸਟਰੀ ਇਸ ਗੱਲ ਦੀ ਜਾਮਨ ਹੈ ਕਿ ਭਾਵੇਂ ਤੁਸੀਂ ਕਿਸੇ ਪਾਸਿਓਂ ਵੀ ਦੇਖ ਲਓ ਇਸ ਫੈਕਟਰ ਨੂੰ ਕਿ ਹਰ ਸਿਚੁਏਸ਼ਨ ਜਿਹੜੀ ਹੈ ਉਹ ਤੁਹਾਡਾ ਆਪਣਾ ਮੁਲਕ ਹੋਣਾ। ਸਿੱਖਾਂ ਨੂੰ ਤਾਂ ਹੁਣ 41 ਸਾਲ ਭਾਰਤੀ ਸਟੇਟ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਨ ਤੋਂ ਬਾਅਦ ਜੇ ਕਿਸੇ ਸਿੱਖ ਨੂੰ ਵੀ ਇਹ ਸਮਝਾਉਣਾ ਪਏ ਕਿ ਵੀ ਖਾਲਿਸਤਾਨ ਦੀ ਲੋੜ ਕਿਉਂ ਹੈ ਤਾਂ ਮੈਨੂੰ ਲੱਗਦਾ ਉਹ ਵੇਸਟ ਆਫ ਟਾਈਮ ਹੀ ਹੋਏਗਾ। ਜੇ ਹਕੀਕਤ 'ਚ ਉਹ ਦੇਖ ਕੇ ਸਮਝ ਨਹੀਂ ਸਕਦਾ ਤਾਂ ਉਹਨੂੰ ਕੋਈ ਸਮਝਾ ਨਹੀਂ ਸਕਦਾ। ਪਰ ਇਸ ਓਪਰਚੁਨਿਟੀ ਨੂੰ ਅਵੇਲ ਵੀ ਕਰੀਏ, ਇਹ ਨਾ ਹੋਏ ਵੀ ਸਾਡੇ ਤੇ ਕੱਲ ਨੂੰ ਹਿਸਟਰੀ ਇਹ ਫਤਵਾ ਦੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਮੈਨੂੰ ਲੱਗਦਾ ਹੈ ਵੀ ਇੱਕ ਮੌਕਾ ਜਿਹੜਾ ਸਾਡੇ ਲਈ ਬਹੁਤ ਜਲਦੀ ਬਣ ਰਿਹਾ। ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਮਤਲਬ ਜਿਹੜੇ 4 ਸਵਾਲ ਸੀ ਉਹਨਾਂ ਦਾ ਬੜਾ ਇੱਕ ਡੀਪ ਐਨਾਲਿਸਿਸ ਬੜੇ ਥੋੜ੍ਹੇ ਸਮੇਂ 'ਚ ਕੀਤਾ। ਸਵਾਲ ਇਹ ਵੱਡੇ ਆ ਅਤੇ ਜਿਵੇਂ ਤੁਸੀਂ ਆਖਰੀ ਸਵਾਲ ਦੇ ਜਵਾਬ 'ਚ ਕਿਹਾ ਕਿ ਸਿਆਸਤ ਜਿਹੜੀ ਆ ਜਾਂ ਖਾਸ ਤੌਰ 'ਤੇ ਜਿਹੜੀ ਡਿਪਲੋਮੇਸੀ ਆ ਉਹਦੇ 'ਚ ਸਿੱਖਾਂ ਨੂੰ ਬਹੁਤ ਜ਼ਿਆਦਾ ਮਹਾਰਤ ਹਾਸਲ ਕਰਨ ਦੀ ਲੋੜ ਆ, ਤਾਂ ਹੀ ਜਿਹੜਾ ਇਹ ਮੌਕਾ ਬਣ ਰਿਹਾ ਆ ਇਹਨੂੰ ਕਿਸੇ ਜਿੱਤ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਉਹਦੀ ਉਦਾਹਰਨ ਵੀ ਤੁਸੀਂ ਦਿੱਤੀ ਕਿ ਉਹੀ ਜਿਹੜਾ ਨਰਿੰਦਰ ਮੋਦੀ ਜੋ ਕੁਝ ਸਮਾਂ ਪਹਿਲਾਂ ਕਹਿ ਰਿਹਾ ਸੀ ਕਿ ਅਬ ਕੀ ਬਾਰ ਟਰੰਪ ਸਰਕਾਰ, ਅਤੇ ਹੁਣ ਜਦੋਂ ਕੈਨੇਡਾ G7 ਵਾਸਤੇ ਆਇਆ ਅਤੇ ਖਬਰਾਂ ਲੱਗੀਆਂ ਕਿ ਟਰੰਪ ਨੇ ਭਾਵੇਂ ਛੇਤੀ ਆਉਣਾ ਸੀ ਉੱਥੋਂ ਤੇ ਉਹਨਾਂ ਮੋਦੀ ਨੂੰ ਕਿਹਾ ਵੀ ਆ ਰੋਟੀ ਖਿਲਾਉਂਦੇ ਆ ਤੈਨੂੰ ਵਾਈਟ ਹਾਊਸ ਆ, ਤੇ ਮੋਦੀ ਕਹਿੰਦੇ ਉੱਥੋਂ ਸਤਿ ਸ਼੍ਰੀ ਅਕਾਲ ਬੁਲਾਤੀ ਵੀ ਮੈਂ ਨਹੀਂ ਆਉਂਦਾ। ਮਤਲਬ ਵੀ ਇਹ ਜਿਹੜੀ ਮਤਲਬ ਤੁਸੀਂ ਕੋਈ ਟਿੱਪਣੀ ਕਰਨੀ ਚਾਹੁੰਦੇ ਤੇ ਤਾਂ ਨਹੀਂ ਬਿਲਕੁਲ ਤੁਸੀਂ ਠੀਕ ਕਿਹਾ। ਉਹਦਾ ਰੀਜ਼ਨ ਜਦੋਂ ਬਾਅਦ 2 ਦਿਨ ਬਾਅਦ ਆਇਆ ਕਿ ਵੀ ਪਾਕਿਸਤਾਨੀ ਫੌਜ ਦੇ ਚੀਫ ਔਰ ਫੀਲਡ ਮਾਰਸ਼ਲ ਮੁਨੀਰ ਸਾਹਿਬ ਨੂੰ ਲੰਚ ਤੇ ਸੱਦਿਆ ਤੇ ਬਹੁਤਿਆਂ ਨੇ ਕਿਹਾ ਕਿ ਵੀ ਉਹਨਾਂ ਨੇ ਮੋਦੀ ਨੂੰ ਸਾਹਮਣੇ ਬਿਠਾ ਕੇ ਜਿਹੜਾ ਉਹ ਆਪਣੀਆਂ ਗੱਲਾਂ ਮਨਵਾਉਣੀਆਂ ਸੀ। ਸੋ ਇਹ ਆਪਣੇ ਆਪ ਦੇ ਵਿੱਚ ਦੇਖੋ ਇਹ ਹਾਲਾਤ ਬਦਲਦੇ ਰਹਿੰਦੇ ਨੇ ਸਿਆਸਤ ਦੇ ਵਿੱਚ, ਸਿਚੁਏਸ਼ਨਸ, ਇੰਟਰਸਟ ਇਹ ਆਪਣੇ ਆਪ 'ਚ ਅਹਿਮੀਅਤ ਵਾਲੇ ਹੁੰਦੇ ਨੇ। ਔਰ ਇਸ ਵੇਲੇ ਜਿਹੜਾ ਔਰ ਜਿਸ ਕਿਸਮ ਦਾ ਭਾਰਤ ਦਾ ਰਵੱਈਆ, ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਚਾਣਕਿਆ ਨੀਤੀ ਦੇ ਮਾਹਰ ਹੈ, ਅਸੀਂ ਸਾਮ ਦਾਮ ਦੰਡ ਭੇਜਦੇ ਹਥਿਆਰ ਜਿਹੜੇ ਆ ਉਹ ਬੜੀ ਕਾਮਯਾਬੀ ਨਾਲ ਇਸਤੇਮਾਲ ਕਰਦੇ ਹਾਂ। ਪਰ ਇਨ ਦਾ ਐਂਡ ਆਫ ਦਾ ਡੇ ਅਮਰੀਕਾ ਦੇ ਹੈਨਰੀ ਕਿਸਿੰਜਰ ਦੀ ਲਾਈਨ ਹੀ ਹੈ, ਹਾਲਾਂਕਿ ਉਹਨੇ ਨੈਗੇਟਿਵ ਟੋਨ ਵੀ ਲਈ ਜਾ ਸਕਦੀ ਹੈ। ਉਹਨੇ ਕਿਹਾ ਵੀ ਸਾਡੇ ਨਾਲ ਦੁਸ਼ਮਣੀ ਬਹੁਤ ਮਾੜੀ ਚੀਜ਼ ਹੈ ਪਰ ਸਾਡੇ ਨਾਲ ਦੋਸਤੀ ਉਸ ਤੋਂ ਵੀ ਮਾੜੀ ਹੈ। ਸੋ ਹੁਣ ਮੋਦੀ ਔਰ ਦੂਜੇ ਜਿਹੜੇ ਨੇ ਉਹ ਦੋਸਤੀ ਦਾ ਮੁੱਲ ਪੁਗਾ ਰਹੇ ਨੇ। ਬਿਲਕੁਲ ਜੀ, ਕਿਸਿੰਜਰ ਨੂੰ ਵੀ ਯਾਦ ਕਰ ਰਹੇ ਹੋਣਗੇ। ਤੇ ਪਰ ਸਿੱਖਾਂ ਦੇ ਲਈ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਇਸ ਪ੍ਰੋਗਰਾਮ ਦੇ ਐਂਡ 'ਚ ਕਿ ਸਿੱਖ ਨੌਜਵਾਨ ਜੋ ਸਾਨੂੰ ਦੁਨੀਆ ਭਰ ਦੇ ਵਿੱਚ ਸੁਣ ਰਹੇ ਆ ਤੇ ਜਾਂ ਹੋਰ ਸਿੱਖ ਸੰਗਤਾਂ, ਕਿ ਅਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੀਏ ਕਿ ਅਸੀਂ ਡਾਕਟਰ ਸਾਹਿਬ ਨੇ ਜਿਹੜਾ ਹੋਈ ਕਿਹਾ ਵੀ ਗਲਤੀ ਕਰਨ ਦਾ ਇਹ ਨਾ ਹੋਏ ਕਿ ਹਰ ਮੌਕਾ ਅਸੀਂ ਕੋਈ ਵੀ ਮੌਕਾ ਨਹੀਂ ਖਿਜਾਉਂਦੇ ਆ। ਤਾਂ ਇਸ ਕਰਕੇ ਜਿਹੜੇ ਆਪਣੇ ਰੀਸੋਰਸਿਸ ਨੇ, ਜਿਹੜੀ ਆਪਣੀ ਸਮਰੱਥਾ ਆ ਪੰਥ ਦੀ, ਉਹਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲਾਇਆ ਜਾਵੇ। ਤੇ ਖਾਸ ਤੌਰ 'ਤੇ ਜਿਹੜੀ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਮੈਚਿਓਰ ਸਿੱਖ ਲੀਡਰਸ਼ਿਪ ਆ ਉਹ ਭਾਵੇਂ ਪੰਜਾਬ ਦੇ ਵਿੱਚ ਨੌਜਵਾਨ ਹੋਣ ਭਾਵੇਂ ਡਾਇਸਪੋਰਾ ਦੇ ਵਿੱਚ ਹੋਣ, ਉਹਨਾਂ ਨੂੰ ਫਰੰਟ ਦੇ ਉੱਤੇ ਲਿਆਂਦਾ ਜਾਵੇ ਤੇ ਇੱਕ ਜਿਹੜੀ ਮੈਚਿਓਰ ਸਿੱਖ ਲੀਡਰਸ਼ਿਪ ਆ ਉਹ ਆਉਣ ਵਾਲੇ ਮੌਕੇ ਨੂੰ ਜਿੱਤ ਦੇ ਵਿੱਚ ਬਦਲਣ ਦੇ ਲਈ ਜਿਹੜੀ ਆ ਤਿਆਰ ਕੀਤੀ ਜਾਵੇ। ਤੇ ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫੇਰ ਤੋਂ ਧੰਨਵਾਦ ਇਸ ਗੱਲਬਾਤ ਵਿੱਚ ਜੁੜਨ ਦੇ ਲਈ। ਤੇ ਦੁਨੀਆ ਭਰ ਦੇ ਵਿੱਚ TV 84 ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਖਾਸ ਤੌਰ 'ਤੇ ਧੰਨਵਾਦ ਕਰਦਾ। ਤੇ ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਦੀ ਆਵਾਜ਼ ਲਗਾਤਾਰ, ਭਾਵੇਂ ਕਿਉਂਕਿ ਸੱਚ ਬੋਲਣ ਕਰਕੇ ਲਗਾਤਾਰ ਸਾਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ, ਰੈਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ, ਪਰ ਤੁਹਾਡੀ ਸਪੋਰਟ ਦੇ ਨਾਲ ਹਰ ਮਹੀਨੇ ਲਗਭਗ ਮਿਲੀਅਨਸ ਦੇ ਵਿੱਚ ਜਿਹੜੇ ਦਰਸ਼ਕ ਆ ਉਹ TV 84 ਦੇ ਨਾਲ ਪੋਲੀਟੀਕਲ ਪ੍ਰੋਗਰਾਮਸ ਨੂੰ ਜਿਹੜੇ ਆ ਦੇਖਦੇ ਆ। ਜਿੱਥੇ ਅੱਜ ਦੁਨੀਆ ਦੇ ਵਿੱਚ ਹਾਸ ਰਸ ਜਾਂ ਨਾਚ ਜਿਹੜਾ ਆ ਉਹ ਜਿਹੜਾ ਜ਼ਿਆਦਾ ਪ੍ਰਵੇਲ ਕਰ ਰਿਹਾ ਆ, ਜਿੱਥੇ ਸੋਸ਼ਲ ਮੀਡੀਆ ਹੋਵੇ, ਪਰ ਉੱਥੇ ਇੰਨੀ ਜਿਹੜੀ ਡੀਪ ਡਿਸਕਸ਼ਨ ਆ ਉਹਦੇ ਇੰਨੇ ਵੱਡੇ ਪੱਧਰ 'ਤੇ ਵਿਊਅਰਸ਼ਿਪ ਦਾ ਹੋਣਾ ਉਹ ਜ਼ਰੂਰੀ ਇਹ ਬਣ ਜਾਂਦਾ ਹੈ ਕਿ ਹੁਣ ਜਿਹੜੇ ਸਿੱਖ ਆ ਉਹ ਇਹੋ ਜਿਹੇ ਅਦਾਰਿਆਂ ਨੂੰ ਜਿਹੜਾ ਆ ਹੋਰ ਜ਼ਿਆਦਾ ਤਕੜਾ ਕਰਨ, ਤਾਂ ਕਿ ਜਿਹੜਾ ਸਿੱਖ ਨੈਰੇਟਿਵ ਆ ਉਹ ਇੰਡੀਆ ਦੀ ਜਿਹੜੀ ਇਹ ਪ੍ਰੋਪੇਗੈਂਡਾ ਵਾਰ ਆ ਉਹਦਾ ਜਵਾਬ ਦੇ ਸਕੇ
ਤੇ ਤੁਸੀਂ ਟੀਵੀ 84 ਦੀ ਸਪੋਰਟ ਡੋਨੇਸ਼ਨਸ ਦੇ ਰਾਹੀਂ ਟੀਵੀ 84 ਦੇ ਪ੍ਰੋਗਰਾਮਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਕੇ ਜਾਂ ਹੋਰ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਟੀਵੀ 84 ਦੀ ਸਪੋਰਟ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ। ਤੇ ਸਾਡੇ ਜਿਹੜੇ ਇਸ ਤੋਂ ਬਾਅਦ ਜਿਹੜੇ ਨੰਬਰ ਆ ਸਕਰੀਨ ਦੇ ਉੱਤੇ ਸ਼ੋ ਹੋਣਗੇ ਤੇ ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੇ ਜਾਂ ਫਿਰ ਜਿਹੜਾ ਸਾਡਾ ਐਡਰੈਸ ਆ ਉਹਦੇ ਉੱਤੇ ਜਿਹੜੇ ਆ ਆਪਣੇ ਟੈਕਸ ਭੇਜ ਕੇ ਜਿਹੜਾ ਆ ਟੀਵੀ 84 ਦੀ ਸਪੋਰਟ ਕਰ ਸਕਦੇ ਹੋ। ਤੇ ਇੱਕ ਵਾਰ ਫਿਰ ਤੋਂ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।